ਬੀਤੇ ਦੌਰ ਦੇ ਵਿੱਚ ਸਾਡੀ ਇੱਕ ਪੀੜ੍ਹੀ ਉਹ ਸੀ ਜਿਹੜੀ 1947 ਤੋਂ ਬਾਅਦ ਇਹ ਕਹਿੰਦੀ ਰਹੀ ਕਿ ਕੋਈ ਆਜ਼ਾਦੀ ਜੁਦੀ ਨਹੀਂ ਮਿਲੀ, ਸਾਡਾ ਤਾਂ ਉਜਾੜਾ ਹੋਇਆ ਸੀ, ਉਦੋਂ ਹੱਲਿਆਂ ਵੇਲੇ ਆਹ ਹੋਇਆ ਸੀ। ਤੇ ਇੱਕ ਪੀੜ੍ਹੀ ਜਿਹੜੀ ਅੱਜ ਵਾਲੀ ਆ, ਜਿਹਨੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਸਾਰਾ ਕੁਝ ਦੱਸਣਾ ਸ਼ੁਰੂ ਕੀਤਾ ਹੋਇਆ ਕਿ ਸਾਡੀ ਕੌਮ ਗੁਲਾਮ ਹੈ। ਜਿਹੜੇ ਬੀਬੀਆਂ ਤੇ ਬੀਬੇ ਅੱਜ ਕੱਲ ਬੜੇ ਬਣੇ ਫਿਰਦੇ ਆ ਵੀ ਸਾਨੂੰ ਤਾਂ ਜੀ ਭਾਰਤ ਵਿੱਚ ਕੋਈ ਸਮੱਸਿਆ ਨਹੀਂ, ਅਸੀਂ ਤਾਂ ਜੀ ਬੜੇ ਇੱਥੇ ਕੋਈ ਸਾਨੂੰ ਤਕਲੀਫ ਨਹੀਂ ਹੈ, ਉਹਨਾਂ ਸਾਰਿਆਂ ਦੇ ਨਾਲ ਵੀ ਜਿੰਨਾ ਟਾਈਮ ਨਵੰਬਰ 83 ਵਾਲੀ ਨਹੀਂ ਹੁੰਦੀ ਕਿ ਉਦੋਂ ਤੱਕ ਇਹਨਾਂ ਨੇ ਸਹੀ ਰਾਹ ਤੇ ਆਉਣਾ ਹੀ ਨਹੀਂ। ਕਹਿੰਦੇ ਹੁੰਦੇ ਆ ਵੀ ਦੂਜਿਆਂ ਨੂੰ ਡਿੱਗਦਿਆਂ ਨੂੰ ਦੇਖ ਕੇ ਬੰਦਾ ਸੰਭਲ ਜਾਵੇ ਤਾਂ ਸਿਆਣਾ ਕਿਹਾ ਜਾਂਦਾ। ਇਹ ਜ਼ਿਆਦਾ ਹੀ ਸਿਆਣੇ ਨੇ, ਬਹੁਤ ਪੜ੍ਹੇ ਲਿਖੇ, ਇੰਨਾ ਪੜ੍ਹੇ ਲਿਖੇ ਆ ਕਿ ਆਪਦੀ ਕੌਮ ਦੇ ਉੱਤੇ ਜ਼ੁਲਮ ਹੁੰਦਾ ਦੇਖ ਕੇ ਵੀ ਜ਼ਾਲਮ ਦੇ ਹੱਕ ਵਿੱਚ ਖੜਨਾ ਜਿਹੜਾ ਹੈ ਉਹ ਚੰਗਾ ਮੰਨਦੇ ਆ। ਅਸਲੀ ਆਜ਼ਾਦੀ ਤਾਂ ਵੈਸੇ ਜੇ ਦੇਖਿਆ ਜਾਵੇ ਅੱਜ ਆਸਾ ਰਾਮ ਤੇ ਗੁਰਮੀਤ ਰਾਮ ਰਹੀਮ ਵਰਗੇ ਉਹਨਾਂ ਕਾਤਲ ਬਲਾਤਕਾਰੀ ਸਾਧਾਂ ਨੂੰ ਮਿਲੀ ਆ ਆਜ਼ਾਦੀ, ਜਿਹੜੇ ਅੱਜ ਬਾਹਰ ਆਏ ਨੇ, ਜਾਂ ਇਹੋ ਜਿਹੇ ਹੋਰ ਜਿਹੜੇ ਕਰਪਟ ਲੋਕ ਨੇ ਉਹਨਾਂ ਨੂੰ ਖੁਸ਼ੀਆਂ ਚੜ੍ਹੀਆਂ ਹੋਈਆਂ ਨੇ। ਬਾਕੀ ਤਾਂ ਸਾਰੇ ਲੋਕ ਜਿਹੜੇ ਵਿਚਾਰੇ ਪਿੱਟਦੇ ਫਿਰਦੇ ਆ। 6 ਅਪ੍ਰੈਲ 1955 ਨੂੰ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਤੇ ਪਾਬੰਦੀ ਲਾਈ ਗਈ। ਅੱਜ ਸਾਡੇ ਬਹੁਤ ਸਾਰੇ ਬੰਦੇ ਆਪਣੇ ਆਲੇ ਦੁਆਲੇ ਇਹ ਕਹਿੰਦੇ ਆ ਕਿ ਜੀ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਤੇ ਚੱਕ ਕੇ ਪਰਚੇ ਦੇ ਦਿੰਦੇ ਆ। ਭਾਈ ਇੱਥੇ ਤਾਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਪਾਬੰਦੀ ਲੱਗੀ ਰਹੀ ਆ, ਖਾਲਿਸਤਾਨ ਜਿੰਦਾਬਾਦ ਦੇ ਉੱਤੇ ਤਾਂ ਇਹਨਾਂ ਨੂੰ ਮਿਰਚਾਂ ਲੱਗਣੀਆਂ ਹੀ ਨੇ। ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੋਰਚਾ ਲਾਇਆ, 57,000 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਆ ਕਿ ਉਸ ਮੌਕੇ ਬਾਕੀ ਭਾਰਤ ਵਿੱਚ ਸੂਬੇ ਬਗੈਰ ਕਿਸੇ ਉਹਨਾਂ ਦੀ ਮੰਗ ਤੋਂ, ਬਗੈਰ ਤਰੱਦਦ ਤੋਂ ਮਿਲ ਰਹੇ ਸੀ ਤੇ ਸਿੱਖਾਂ ਨੂੰ ਛਿੱਤਰ ਫੇਰਿਆ ਜਾ ਰਿਹਾ ਸੀ ਕਿ ਤੁਸੀਂ ਆਪਦੀ ਬੋਲੀ ਦੇ ਆਧਾਰ ਤੇ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਮੰਗਣ ਦੀ ਹਿੰਮਤ ਕਿਵੇਂ ਕੀਤੀ। ਪੰਜਾਬ ਦੇ ਕੋਲੋਂ ਪੰਜਾਬ ਦਾ ਪਾਣੀ ਖੋਹ ਲਿਆ, ਪੰਜਾਬ ਦੀ ਰਾਜਧਾਨੀ ਖੋਲੀ, ਹਾਈ ਕੋਰਟ ਖੋਲੀ ਤੇ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਨੇ ਹੋਰ ਬਹੁਤ ਇਹੋ ਜਿਹਾ ਕੁਛ ਜਿਹਦੇ ਕਰਕੇ ਅੱਜ ਤੱਕ ਪੰਜਾਬ ਕਲਪ ਰਿਹਾ। ਇਸ ਮੌਕੇ ਵੀ ਬੜੀ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਡੀਅਨ ਸਟੇਟ ਦੀ ਟਾਰਗੇਟ ਕਿਲਿੰਗ ਦਾ ਕੰਮ ਚੱਲ ਰਿਹਾ, ਜਿਹਦੇ ਤਹਿਤ ਇਹ ਜਿਹੜੀ ਟੈਰੋਰਿਸਟ ਸਟੇਟ ਆ, ਇੰਡੀਅਨ ਟੈਰੋਰਿਸਟ ਸਟੇਟ, ਇਹ ਸਿੱਖਾਂ ਦੀ ਨਸਲਕੁਸ਼ੀ ਦਾ ਪ੍ਰੋਜੈਕਟ ਜਿਹੜਾ ਹੈਗਾ ਲਗਾਤਾਰ ਅੱਗੇ ਵਧਾ ਰਹੀ ਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਨੀਆ ਭਰ ਦੇ ਵਿੱਚ ਸਿੱਖ ਭਾਰਤ ਦੀ ਜਿਹੜੀ 15 ਅਗਸਤ ਦਾ ਆਜ਼ਾਦੀ ਦਾ ਦਿਹਾੜਾ, ਇਹਦੇ ਖਿਲਾਫ ਆਪਣੇ ਵਿਰੋਧ ਪ੍ਰਦਰਸ਼ਨ ਕਰਕੇ ਦੱਸ ਰਹੇ ਨੇ ਕਿ ਅਸੀਂ ਭਾਰਤ ਵਿੱਚ ਗੁਲਾਮ ਆ ਤੇ ਅਸੀਂ ਆਪਣੀ ਆਜ਼ਾਦੀ ਲਈ ਲੜ ਰਹੇ ਹਾਂ। ਇਹਦੇ ਨਾਲ ਹੀ ਜਿਹੜੇ ਭਾਰਤ ਨੇ ਮੌਜੂਦਾ ਦੌਰ ਦੇ ਵਿੱਚ ਆਪਣੇ ਕੌਮ ਦੇ ਹੱਕਾਂ ਲਈ ਬਿਲਕੁਲ ਇਨਸਾਫ ਪਸੰਦ ਤਰੀਕੇ ਨਾਲ, ਡੈਮੋਕ੍ਰੇਟਿਕ ਤਰੀਕੇ ਨਾਲ, ਪੀਸਫੁਲ ਤਰੀਕੇ ਨਾਲ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਕਤਲ ਕਰਨੇ ਸ਼ੁਰੂ ਕੀਤੇ ਹੋਏ ਆ। ਜਿਹੜੀ ਇੰਡੀਆ ਨੇ ਬਿਲਕੁਲ ਵਾਇਲੈਂਟ ਮੂਵਮੈਂਟ ਕਿ ਸਿੱਖਾਂ ਨੂੰ ਖਤਮ ਕਰਨਾ, ਨਸਲਕੁਸ਼ੀ ਕਰਨੀ ਆ, ਉਹਦੇ ਸੰਬੰਧ ਵਿੱਚ ਵੀ ਅੱਜ ਸਾਰੇ ਸੰਸਾਰ ਦੇ ਵਿੱਚ ਬਹੁਤ ਸੁਚੱਜੇ ਤਰੀਕੇ ਨਾਲ ਸਿੱਖਾਂ ਨੇ ਆਪਣਾ ਜਿਹੜਾ ਪ੍ਰੋਟੈਸਟ ਆ, ਆਪਣੀ ਜਿਹੜੀ ਆਵਾਜ਼ ਆ ਉਹ ਬੁਲੰਦ ਕੀਤੀ ਹੈ। ਇੱਕ ਇਹਨਾਂ ਦਿਨਾਂ ਦੇ ਵਿੱਚ ਇੰਡੀਆ ਨੇ ਅਮਰੀਕਾ ਦੇ ਵਿੱਚ ਜਿਹੜਾ ਅੰਬੈਸਡਰ ਭੇਜਿਆ ਬਿਨੇ ਕਵਾਤੜਾ, ਉਹਦਾ ਮਸਲਾ ਚਰਚਾ 'ਚ ਕਿ ਜਿਹੜੇ ਸਿੱਖਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਕਤਲ ਚੱਲ ਰਹੇ ਨੇ, ਜਿਵੇਂ ਕਿ ਭਾਈ ਨਿੱਜਰ ਦਾ ਤੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਸਾਜ਼ਿਸ਼ ਤੇ ਹੋਰ ਇਹੋ ਜਿਹੇ ਜਿਹੜੇ ਸਿੱਖਾਂ ਦੇ ਕਤਲ ਹੋ ਰਹੇ ਨੇ, ਇਹਨਾਂ ਦੇ ਵਿੱਚ ਇਹ ਬਿਨੇ ਕਵਾਤੜਾ ਦਾ ਨਾਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਆਉਂਦਾ। ਇਹਦਾ ਵੀ ਅੱਜ ਸਾਰੇ ਸੰਸਾਰ ਦੇ ਵਿੱਚ ਚਰਚਾ ਹੋ ਰਿਹਾ ਕਿ ਇਸ ਬੰਦੇ ਨੂੰ, ਜਿਹਨੇ ਕਿ ਸਿੱਖਾਂ ਦੇ ਨਸਲਕੁਸ਼ੀ ਦੇ ਪ੍ਰੋਜੈਕਟ ਵਿੱਚ ਸਿੱਧੇ ਤੌਰ ਤੇ ਸ਼ਮੂਲੀਅਤ ਕੀਤੀ ਹੋਈ ਹੈ, ਉਹਨੂੰ ਜਿਹੜਾ ਹੈ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਨੂੰ ਅਮਰੀਕਾ ਵਿੱਚ ਅੰਬੈਸਡਰ ਜਿਹੜਾ ਹੈਗਾ ਉਹ ਮਨਜ਼ੂਰ ਨਾ ਕੀਤਾ ਜਾਵੇ। ਤੋ ਇਸ ਮੌਕੇ ਜਦੋਂ ਅਸੀਂ ਸਾਰੇ ਸੰਸਾਰ ਦੇ ਵਿੱਚ ਸਿੱਖ ਹੱਕਾਂ ਲਈ
ਆਵਾਜ਼ ਬੁਲੰਦ ਹੁੰਦੀ ਦੇਖ ਰਹੇ ਹਾਂ ਤੇ ਨਾਲ ਦੀ ਨਾਲ ਅਸੀਂ ਇਹ ਸੋਚ ਰਹੇ ਹਾਂ, ਸਮਝ ਰਹੇ ਹਾਂ ਕਿ ਬੀਤੇ ਦੌਰ ਦੇ ਵਿੱਚ ਸਾਡੀ ਇੱਕ ਪੀੜ੍ਹੀ ਉਹ ਸੀ ਜਿਹੜੀ 1947 ਤੋਂ ਬਾਅਦ ਇਹ ਕਹਿੰਦੀ ਰਹੀ ਕਿ ਕੋਈ ਆਜ਼ਾਦੀ ਜੂਦੀ ਨਹੀਂ ਮਿਲੀ, ਸਾਡਾ ਤਾਂ ਉਜਾੜਾ ਹੋਇਆ ਸੀ, ਉਦੋਂ ਹੱਲਿਆਂ ਵੇਲੇ ਆਹ ਹੋਇਆ ਸੀ। ਤੇ ਇੱਕ ਪੀੜ੍ਹੀ ਜਿਹੜੀ ਅੱਜ ਵਾਲੀ ਆ, ਜਿਹਨੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਸਾਰਾ ਕੁਝ ਦੱਸਣਾ ਸ਼ੁਰੂ ਕੀਤਾ ਹੋਇਆ ਕਿ ਸਾਡੀ ਕੌਮ ਗੁਲਾਮ ਹੈ। ਇਹਦੇ ਵਿੱਚ ਵਿਚਾਲੇ ਇੱਕ ਉਹ ਪੀੜ੍ਹੀ ਵੀ ਆ ਕੇ ਗਈ ਆ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਜਸ਼ਨ ਮਨਾਏ। ਉਹਨਾਂ ਦੀ ਰਹਿੰਦ ਖੂੰਹਦ ਆ ਜਿਹੜੀ ਉਹ ਅੱਜ ਵੀ ਸਾਡੀ ਕੌਮ ਵਿੱਚ ਹੈ, ਜਿਨ੍ਹਾਂ ਨੂੰ ਅੱਜ ਵੀ ਇਹ ਲੱਗਦਾ ਕਿ ਭਾਰਤ ਇੱਕ ਬਹੁਤ ਹੀ ਚੰਗਾ ਡੈਮੋਕ੍ਰੇਟਿਕ ਮੁਲਕ ਹੈ। ਤੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਬੜਾ ਅਜੀਬ ਜਿਹਾ ਮਹਿਸੂਸ ਹੁੰਦਾ ਵੀ ਇਹ ਕਿਹੋ ਜਿਹੇ ਸਿੱਖ ਨੇ। ਕੀ ਇਹਨਾਂ ਨੂੰ ਉਦੋਂ ਹੀ ਅਕਲ ਆਊਗੀ ਜਦੋਂ ਇਹਨਾਂ ਨਾਲ ਨਵੰਬਰ 84 ਵਾਲੀ ਹੋਊਗੀ? ਨਵੰਬਰ 84 ਤੋਂ ਪਹਿਲਾਂ ਇਹੋ ਜਿਹੀ ਬਿਰਤੀ ਵਾਲੇ ਬੜੇ ਸਿੱਖ ਸੀ ਜਿਨ੍ਹਾਂ ਨੂੰ ਭਾਰਤ ਮਾਤਾ ਕੀ ਜੈ ਵਾਲਾ ਬੁਖਾਰ ਚੜਿਆ ਹੋਇਆ ਸੀ, ਜਿਨ੍ਹਾਂ ਨੂੰ ਖਾਲਿਸਤਾਨ ਦੀ ਗੱਲ ਤਾਂ ਕੀ, ਉਹਨਾਂ ਨੂੰ ਤਾਂ ਪੰਜਾਬ ਦੇ ਹੱਕਾਂ ਲਈ ਲੱਗੇ ਹੋਏ ਧਰਮ ਯੁੱਧ ਮੋਰਚੇ ਨਾਲ ਵੀ ਬਹੁਤ ਬੇਇਤਫਾਕੀ ਸੀ। ਇਹਨਾਂ ਸਿੱਖਾਂ ਨੇ ਸਦਾ ਹੀ ਭਾਰਤ ਦੇ ਹੱਕ ਵਿੱਚ ਖੜ ਕੇ ਪੰਥ ਦੇ ਉਲਟ ਚੱਲ ਕੇ ਸਿੱਖ ਹੱਕਾਂ ਦੀ ਲੜਾਈ ਲੜਨ ਵਾਲਿਆਂ ਨੂੰ ਦਹਿਸ਼ਤਗਰਦ ਤੇ ਅੱਤਵਾਦੀ ਕਿਹਾ ਸੀ। ਪਰ 1984 ਨੂੰ ਜਦੋਂ ਗਲਾਂ 'ਚ ਟਾਇਰ ਪੈਣ ਲੱਗੇ, ਜਦੋਂ ਜ਼ੁਲਮ ਜਿਹੜਾ ਹੈ ਉਹ ਇਹਨਾਂ ਨੂੰ ਝੱਲਣਾ ਪਿਆ, ਉਦੋਂ ਇਹਨਾਂ ਨੂੰ ਅਕਲ ਆਈ ਕਿ ਅਸੀਂ ਬਿਲਕੁਲ ਗਲਤ ਸੀ ਤੇ ਵਾਕਿਆ ਹੀ ਇੰਡੀਆ ਜਿਹੜਾ ਹੈ ਉਹ ਸਿੱਖਾਂ ਨੂੰ ਜਰਾਇਮ ਪੇਸ਼ਾ ਮੰਨਦਾ ਤੇ ਇੰਡੀਆ ਸਿੱਖਾਂ ਦੇ ਨਸਲਕੁਸ਼ੀ ਦੇ ਪ੍ਰਬੰਧ ਕਰੀ ਫਿਰਦਾ। ਤੋਂ ਬਾਅਦ ਵਿੱਚ ਇਹ ਲੋਕ ਖਾਲਿਸਤਾਨ ਦੇ ਝੰਡੇ ਸਭ ਤੋਂ ਮੂਹਰੇ ਚੱਕੀ ਫਿਰਦੇ ਸੀ। ਤੋਂ ਜਿਹੜੇ ਬੀਬੀਆਂ ਤੇ ਬੀਬੇ ਅੱਜ ਕੱਲ ਬੜੇ ਬਣੇ ਫਿਰਦੇ ਆ ਵੀ ਸਾਨੂੰ ਤਾਂ ਜੀ ਭਾਰਤ ਵਿੱਚ ਕੋਈ ਸਮੱਸਿਆ ਨਹੀਂ, ਅਸੀਂ ਤਾਂ ਜੀ ਬੜੇ ਇੱਥੇ ਕੋਈ ਸਾਨੂੰ ਤਕਲੀਫ ਨਹੀਂ ਹੈ, ਉਹਨਾਂ ਸਾਰਿਆਂ ਦੇ ਨਾਲ ਵੀ ਜਿੰਨਾ ਟਾਈਮ ਨਵੰਬਰ 84 ਵਾਲੀ ਨਹੀਂ ਹੁੰਦੀ ਕਿ ਉਦੋਂ ਤੱਕ ਇਹਨਾਂ ਨੇ ਸਹੀ ਰਾਹ ਤੇ ਆਉਣਾ ਹੀ ਨਹੀਂ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਉਹ ਕੁਝ ਦੁਬਾਰਾ ਵਾਪਰੇ ਜਿਹੜਾ ਕੁਝ ਸਾਡੇ ਭੈਣ ਭਰਾਵਾਂ ਨੇ ਨਵੰਬਰ 84 ਵਿੱਚ ਚੱਲਿਆ। ਪਰ ਇਹਨਾਂ ਲੋਕਾਂ ਦੇ ਉੱਤੇ ਵੀ ਬੜਾ ਤਰਸ ਆਉਂਦਾ ਕਿ ਕਹਿੰਦੇ ਹੁੰਦੇ ਆ ਵੀ ਦੂਜਿਆਂ ਨੂੰ ਡਿੱਗਦਿਆਂ ਨੂੰ ਦੇਖ ਕੇ ਬੰਦਾ ਸੰਭਲ ਜਾਵੇ ਤਾਂ ਸਿਆਣਾ ਕਿਹਾ ਜਾਂਦਾ। ਇਹ ਜ਼ਿਆਦਾ ਹੀ ਸਿਆਣੇ ਨੇ, ਬਹੁਤ ਪੜ੍ਹੇ ਲਿਖੇ ਆ, ਇੰਨਾ ਪੜ੍ਹੇ ਲਿਖੇ ਆ ਕਿ ਆਪਦੀ ਕੌਮ ਦੇ ਉੱਤੇ ਜ਼ੁਲਮ ਹੁੰਦਾ ਦੇਖ ਕੇ ਵੀ ਜ਼ਾਲਮ ਦੇ ਹੱਕ ਵਿੱਚ ਖੜਨਾ ਜਿਹੜਾ ਹੈ ਉਹ ਚੰਗਾ ਮੰਨਦੇ ਆ ਤੇ ਸਿੱਖਾਂ ਦੇ ਹੱਕ ਵਿੱਚ ਖੜਨਾ ਇਉਂ ਮੰਨਦੇ ਆ ਵੀ ਜਿਵੇਂ ਬਹੁਤ ਹੀ ਜ਼ਿਆਦਾ ਇਹ ਕੰਮ ਕਰਨ ਵਾਲੇ ਬੰਦੇ ਮਾੜੇ। ਖੈਰ, ਅੱਜ 15 ਅਗਸਤ ਦਾ ਦਿਹਾੜਾ, ਜਿਹਨੂੰ ਭਾਰਤ ਵਾਲੇ ਆਜ਼ਾਦੀ ਦਾ ਦਿਹਾੜਾ ਕਹਿੰਦੇ ਆ, ਇਹਦੇ ਬਾਰੇ ਅੱਜ ਸਾਰਿਆਂ ਨੂੰ ਪਤਾ ਵੀ ਅਸਲੀ ਆਜ਼ਾਦੀ ਕਿਹਨਾਂ ਨੂੰ ਮਿਲੀ ਆ। ਅਸਲੀ ਆਜ਼ਾਦੀ ਤਾਂ ਵੈਸੇ ਜੇ ਦੇਖਿਆ ਜਾਵੇ ਅੱਜ ਆਸਾ ਰਾਮ ਤੇ ਗੁਰਮੀਤ ਰਾਮ ਰਹੀਮ ਵਰਗੇ ਉਹਨਾਂ ਕਾਤਲ ਬਲਾਤਕਾਰੀ ਸਾਧਾਂ ਨੂੰ ਮਿਲੀ ਆ ਆਜ਼ਾਦੀ, ਜਿਹੜੇ ਅੱਜ ਬਾਹਰ ਆਏ ਨੇ, ਜਾਂ ਇਹੋ ਜਿਹੇ ਹੋਰ ਜਿਹੜੇ ਕਰਪਟ ਲੋਕ ਨੇ ਉਹਨਾਂ ਨੂੰ ਖੁਸ਼ੀਆਂ ਚੜੀਆਂ ਹੋਈਆਂ ਨੇ। ਬਾਕੀ ਤਾਂ ਸਾਰੇ ਲੋਕ ਜਿਹੜੇ ਵਿਚਾਰੇ ਪਿੱਟਦੇ ਫਿਰਦੇ ਆ। ਭਾਰਤ ਦੇ ਆਮ ਗਰੀਬ ਲੋਕ ਜਿਹੜੇ ਭੁੱਖੇ ਮਰਦੇ ਆ, ਭਾਰਤ ਦੀ ਆਮ ਜਨਤਾ ਜਿਹੜੀ ਮੋਦੀ ਦੇ ਜ਼ੁਲਮ ਦਾ ਸ਼ਿਕਾਰ ਆ, ਤੇ ਜਿਹੜੀ ਇੱਕ ਮੀਡੀਆ ਦੇ ਰਾਹੀਂ ਇੱਕ ਮਾਹੌਲ ਸਿਰਜ ਕੇ ਉਹਨਾਂ ਨੂੰ ਗੁੰਮਰਾਹ ਕਰਕੇ ਭਾਰਤ ਮਾਤਾ ਕੀ ਜੈ ਦੇ ਜਿਨ੍ਹਾਂ ਤੋਂ ਨਾਅਰੇ ਲਵਾਈ ਜਾਂਦੇ ਆ, ਉਹਨਾਂ ਤੇ ਤਰਸ ਕਰਨਾ ਬਣਦਾ। ਖੈਰ, ਆਪਾਂ ਆਪਦੀ ਕੌਮ ਦੀ ਗੱਲ ਕਰੀਏ ਕਿ ਸਾਡੇ ਨਾਲ ਪਿਛਲੇ 70-80 ਸਾਲਾਂ 'ਚ ਕੀ ਕੁਝ ਹੋਇਆ, ਉਹਦੇ ਸੰਬੰਧ ਵਿੱਚ ਇਹ ਆ ਕਿ ਜਦੋਂ 14 ਅਗਸਤ 1947 ਦੀ ਰਾਤ ਨੂੰ ਭਾਰਤ ਤੇ ਪਾਕਿਸਤਾਨ ਦੋ ਨਵੇਂ ਮੁਲਕ ਹੋਂਦ ਵਿੱਚ ਆਏ ਤਾਂ ਸਾਨੂੰ ਸਾਡੇ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਜਿਹੜੇ ਆ ਉਹ ਛੱਡਣੇ ਪਏ ਤੇ ਭਾਰਤੀ ਹਿੰਦੂ ਕਾਂਗਰਸੀ ਲੀਡਰਾਂ ਦੇ ਲਾਰਿਆਂ ਤੇ, ਭਰੋਸਿਆਂ ਤੇ, ਉਹਨਾਂ ਦੀਆਂ ਕਸਮਾਂ ਉੱਤੇ ਯਕੀਨ ਕਰਕੇ ਸਾਡੇ ਆਗੂ ਜਿਹੜੇ ਆ ਉਹ ਭਾਰਤ ਨਾਲ ਰਲਣ ਦਾ ਫੈਸਲਾ ਕਰ ਬੈਠੇ, ਜਿਹਦਾ ਨਤੀਜਾ ਅੱਜ ਆਪਾਂ ਭੁਗਤ ਰਹੇ ਹਾਂ। 10 ਅਕਤੂਬਰ 1947 ਨੂੰ ਪੰਜਾਬ ਦੇ ਗਵਰਨਰ ਸਰ ਚੰਦੂ ਲਾਲ ਤ੍ਰਿਵੇਦੀ ਨੇ ਇੱਕ ਗੁਪਤ ਸਰਕੂਲਰ ਜਾਰੀ ਕੀਤਾ। ਅਜੇ ਚੱਜ ਹਾਲ ਦੇ ਨਾਲ ਅਗਸਤ, ਸਤੰਬਰ, ਅਕਤੂਬਰ ਸਿਰਫ ਮਹੀਨੇ 2 ਬੀਤੇ ਸੀ ਹਜੇ ਅੰਗਰੇਜ਼ਾਂ ਤੋਂ ਇਹਨਾਂ ਦਾ ਖਹਿੜਾ ਛੁੱਟੇ ਨੂੰ। ਤੇ ਜਿਹੜੀ ਗੱਲ ਮਿਸਟਰ ਜਨਾਹ ਵਰਗੇ ਕਹਿੰਦੇ ਹੁੰਦੇ ਸੀ ਕਿ ਤੁਸੀਂ ਇਹਨਾਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਦੇਖਿਆ, ਹਿੰਦੂ ਦੀ ਅਸਲੀਅਤ ਤੁਹਾਨੂੰ ਉਦੋਂ ਸਮਝ ਲੱਗੂ ਸਿੱਖੋ ਜਦੋਂ ਇਹ ਹਾਕਮ ਹੋਣਗੇ।
ਸੋ ਇਹਨਾਂ ਨੇ ਬੜੀ ਜਲਦੀ ਫਿਰ ਇਹ ਮਿਥ ਲਿਆ ਵੀ ਸਿੱਖਾਂ ਦੇ ਇੰਨਾ ਕਿ ਛੱਤਰ ਫਿਰੋ ਇਹਨਾਂ ਨੂੰ ਅਕਲ ਆ ਜੇ ਕਿ ਇਸ ਮੁਲਕ ਵਿੱਚ ਤੁਹਾਡੀ ਔਕਾਤ ਕੀ ਆ। ਸੋ 10 ਅਕਤੂਬਰ 1947 ਨੂੰ ਇਹਨਾਂ ਨੇ ਸਰਕੂਲਰ ਜਾਰੀ ਕਰਤਾ ਵੀ ਸਿੱਖ ਜਰਾਇਮ ਪੇਸ਼ਾ ਕੌਮ ਹੈ ਤੇ ਇਹਨਾਂ ਦੇ ਉੱਤੇ ਰੱਜ ਕੇ ਤਸ਼ੱਦਦ ਕੀਤਾ ਜਾਵੇ। ਫਰਵਰੀ 1948 ਦੇ ਵਿੱਚ ਜਲੰਧਰ ਮਿਊਨਿਸਪਲ ਕਮੇਟੀ ਦੇ ਫਿਰਕਾ ਪ੍ਰਸਤ ਹਿੰਦੂ ਮੈਂਬਰਾਂ ਨੇ ਮਤਾ ਪਾਸ ਕਰਕੇ ਕਿਹਾ ਕਿ ਜ਼ਿਲ੍ਹੇ ਦੇ ਸਕੂਲਾਂ ਦੇ ਵਿੱਚ ਹਿੰਦੀ ਜ਼ੁਬਾਨ ਨੂੰ ਪੜ੍ਹਾਈ ਦਾ ਮਾਧਿਅਮ ਐਲਾਨਿਆ ਜਾਊਗਾ ਤੇ ਇਹਦੇ ਨਾਲ ਇਹ ਵੀ ਕਿ ਪੰਜਾਬੀ ਬੋਲੀ ਜਿਹੜੀ ਹੈ ਉਹਦੀ ਅਹਿਮੀਅਤ ਇਸ ਪੰਜਾਬੀ ਬੋਲਦੇ ਇਲਾਕੇ ਵਿੱਚ, ਜਲੰਧਰ ਵਰਗੇ ਪੰਜਾਬੀ ਬੋਲਦੇ ਇਲਾਕੇ 'ਚ ਖਤਮ ਕੀਤੀ ਜਾਊ। ਤੇ ਇਸ ਤਰੀਕੇ ਨਾਲ ਇੱਕ ਫਿਰ ਤਾਰ ਕਮਿਸ਼ਨ ਬਣਿਆ ਸੀ ਉਸ ਸਾਲ ਤੇ ਉਹਦੇ ਹਿਸਾਬ ਨਾਲ ਕਿਹਾ ਗਿਆ ਕਿ ਭਾਸ਼ਾ ਦੇ ਆਧਾਰ ਤੇ ਜਿਹੜੇ ਸੂਬੇ ਬਣਨੇ ਆ ਉਹ ਰਿਪੋਰਟ ਆ ਜਿਹੜੀ ਉਹ ਰੱਦ ਕੀਤੀ ਜਾਵੇ। 19 ਫਰਵਰੀ 1949 ਨੂੰ ਸਿੱਖ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੂੰ ਨਰੇਲਾ ਦੇ ਦਿੱਲੀ ਦੇ ਬਾਹਰ ਜਿਹੜਾ ਸਟੇਸ਼ਨ ਆ ਉਤੋਂ ਦੇਸ਼ ਧਰੋਹ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਜਦੋਂ ਕਿ ਉਹ ਇੱਕ ਧਾਰਮਿਕ ਸਮਾਗਮ ਦੇ ਵਿੱਚ ਹਿੱਸਾ ਲੈਣ ਜਾ ਰਹੇ ਸੀ। 1947 ਤੋਂ ਬਾਅਦ ਸਭ ਤੋਂ ਪਹਿਲਾ ਜਿਹੜਾ ਦੇਸ਼ ਧਰੋਹ ਦਾ ਤੋਹਫਾ ਇਸ ਮੁਕੱਦਮੇ ਦੇ ਵਿੱਚ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਜਿਹੜਾ ਹੋਇਆ ਉਹਦੇ ਵਿੱਚ ਸਿੱਖਾਂ ਦੇ 2 ਨੁਮਾਇੰਦੇ ਸੀ ਉਸ ਭਾਰਤ ਦਾ ਸੰਵਿਧਾਨ ਘੜਨ ਵਾਲੀ ਕਮੇਟੀ 'ਚ, ਭੁਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ। ਉਹਨਾਂ ਨੇ ਕਿਹਾ ਕਿ ਇਹ ਸੰਵਿਧਾਨ ਨੂੰ ਅਸੀਂ ਰੱਦ ਕਰਦੇ ਹਾਂ, ਸਾਡੀ ਕੌਮ ਇਹਨੂੰ ਪ੍ਰਵਾਨ ਕਰਦੀ ਹੈ, ਪ੍ਰਵਾਨ ਨਹੀਂ ਕਰ ਸਕਦੀ, ਪਰ ਇਹ ਸੰਵਿਧਾਨ ਸਿੱਖਾਂ ਉੱਤੇ ਜਬਰੀ ਥੋਪਿਆ ਗਿਆ। ਇਸ ਤੋਂ ਬਾਅਦ ਵਿੱਚ ਭਾਰਤ ਸਰਕਾਰ ਨੇ ਨਕਲੀ ਨਿਰੰਕਾਰੀਆਂ ਨਾਲ ਉਦੋਂ ਇੱਕ ਸਮਝੌਤਾ ਕੀਤਾ, ਉਹਨਾਂ ਨੂੰ ਪਾਵਰ ਦੇਣੀ ਸ਼ੁਰੂ ਕੀਤੀ ਤੇ ਸਿੱਖ ਧਰਮ ਦੇ ਵਿੱਚ ਘੁਸਪੈਠ ਕਰਨ, ਸਿੱਖਾਂ ਨੂੰ ਸਿੱਖੀ ਤੋਂ ਬਾਗੀ ਕਰਕੇ ਨਕਲੀ ਨਿਰੰਕਾਰੀਆਂ ਨਾਲ ਜੋੜਨ ਲਈ ਬਹੁਤ ਜਿਹੜੀ ਕੇਂਦਰੀ ਸਰਕਾਰ ਨੇ, ਏਜੰਸੀਆਂ ਨੇ ਇੱਕ ਨੈਟਵਰਕ ਖੜਾ ਕੀਤਾ ਜਿਹੜਾ ਅਗਲੇ 15-20 ਸਾਲਾਂ 'ਚ ਇੰਨਾ ਕੁ ਮਜ਼ਬੂਤ ਹੋਇਆ ਕਿ 1978 ਦਾ ਸਾਕਾ ਵਪਰਾਇਆ। ਇਹਦੇ ਲਈ ਕੰਮ 1950-51 ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ। ਜਿਹੜੇ ਇਸ ਗੱਲ ਦੇ ਸਬੂਤ ਨੇ ਉਹ ਹੁਣ ਜ਼ਾਹਿਰ ਹੋ ਰਹੇ ਨੇ ਕਿ ਅਜੇ ਮੁਲਕ ਜਿਹੜਾ ਹੈਗਾ ਪੈਰਾਂ ਸਿਰ ਨਹੀਂ ਸੀ ਹੋਇਆ ਜਦੋਂ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਯੋਜਨਾਵਾਂ ਕਿ ਪੰਥ ਨੂੰ ਕਮਜ਼ੋਰ ਕਰਨ ਲਈ, ਸਿੱਖਾਂ ਨੂੰ ਕਮਜ਼ੋਰ ਕਰਨ ਲਈ ਦੇਹਧਾਰੀ ਗੁਰੂ ਡੰਮ ਜਿਹੜਾ ਸਿੱਖਾਂ ਨੂੰ ਗੁਰੂ ਮਾਨਿਆ ਉਹ ਗ੍ਰੰਥ ਦੇ ਸਿਧਾਂਤ ਤੋਂ ਤੋੜ ਸਕੇ ਉਹ ਉਭਾਰਿਆ ਜਾਵੇ। 1951 ਦੀ ਮਰਦਮਸ਼ੁਮਾਰੀ ਮੌਕੇ ਆਰੀਆ ਸਮਾਜੀ ਤਾਕਤਾਂ ਨੇ ਪੰਜਾਬੀ ਹਿੰਦੂਆਂ ਨੂੰ ਪੰਪ ਮਾਰਿਆ ਕਿ ਤੁਸੀਂ ਆਪਦੀ ਬੋਲੀ ਪੰਜਾਬੀ ਨਹੀਂ ਲਿਖਾਉਣੀ, ਤੁਸੀਂ ਹਿੰਦੀ ਜਿਹੜੀ ਆ ਬੋਲੀ ਉਹ ਲਿਖਾਉਣੀ ਆ। ਜਦੋਂ ਲੋਕ ਜਿਹੜੇ ਮਰਦਮਸ਼ੁਮਾਰੀ ਕਰਦੇ ਸੀ ਉਹ ਘਰਾਂ 'ਚ ਜਾਂਦੇ ਸੀ, ਚੰਗਾ ਭਲਾ ਪੰਜਾਬੀ ਬੋਲਦਾ ਪਰਿਵਾਰ ਹੁੰਦਾ ਸੀ, ਪਰ ਉਹ ਕਹਿੰਦੇ ਸੀਗੇ ਜੀ ਹਿੰਦੀ ਵਾਲੇ ਜਿਹੜਾ ਬੋਲੀ ਵਾਲਾ ਸੂਬਾ ਖਾਨਾ ਵਾ ਉਹਦੇ 'ਚ ਸਾਡੀ ਬੋਲੀ ਜਿਹੜੀ ਆ ਉਹ ਕਿਤੇ ਪੰਜਾਬੀ ਨਾ ਲਿਖ ਦਿਓ, ਹਿੰਦੀ ਲਿਖਿਓ। ਤੋ ਇਹਦੇ ਬਾਰੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਗਏ ਕਿ ਆਪਾਂ ਸਾਰਿਆਂ ਨੇ ਹਿੰਦੀ ਬੋਲੀ ਲਿਖਵਾਉਣੀ ਆ ਤਾਂ ਕਿ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਆ ਜਿਹੜੀ ਉਹ ਕਮਜ਼ੋਰ ਹੋ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਕਿੰਨੀ ਬੇਸ਼ਰਮੀ ਦੇ ਨਾਲ ਚੰਗੀ ਭਲੀ ਪੰਜਾਬੀ ਬੋਲਦੇ ਲਾਲੇ ਜਿਹੜੇ ਆ ਉਹ ਝੂਠ ਬੋਲਦੇ ਰਹੇ ਤੇ ਕਹਿੰਦੇ ਰਹੇ ਕਿ ਸਾਡੀ ਬੋਲੀ ਹਿੰਦੀ ਹੈ। 4 ਜਨਵਰੀ 1952 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਪੰਜਾਬੀ ਸੂਬਾ ਬਣਨ ਦੇ ਖਿਲਾਫ ਜਦੋਂ ਗੱਲ ਕੀਤੀ ਤੇ ਉਹਨੂੰ ਚੇਤੇ ਕਰਾਇਆ ਕਿ ਤੂੰ 1929 ਦੇ ਵਿੱਚ, 1946 ਦੇ ਵਿੱਚ ਤੇ 1947 ਦੇ ਵਿੱਚ ਤੇਰੀ ਪਾਰਟੀ ਨੇ ਇਹ ਵਾਅਦਾ ਕੀਤਾ ਸੀ ਵੀ ਬੋਲੀ ਦੇ ਆਧਾਰ ਤੇ ਸੂਬਿਆਂ ਦੀ ਵੰਡ ਹੋਊਗੀ ਤੇ ਸਾਨੂੰ ਸਾਡੇ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਮਿਲਣਾ ਚਾਹੀਦਾ, ਤਾਂ ਉਹ ਸਾਫ਼ ਮੁੱਕਰ ਗਿਆ। ਕਹਿੰਦਾ ਜੀ ਹੁਣ ਵਕਤ ਬਦਲ ਗਿਆ। 4 ਮਾਰਚ 1953 ਨੂੰ ਪੈਪਸੂ ਦੀ ਅਕਾਲੀ ਸਰਕਾਰ ਖਿਲਾਫ ਧਾਰਾ 356 ਦੀ ਜਦੋਂ ਦੁਰਵਰਤੋਂ ਕੀਤੀ ਗਈ ਤੇ ਇਸ ਗੈਰ ਕਾਂਗਰਸੀ ਸਰਕਾਰ ਨੂੰ, ਜਿਵੇਂ ਮਾਸਟਰ ਤਾਰਾ ਸਿੰਘ ਪਹਿਲਾ ਸਿੱਖ ਲੀਡਰ ਆ ਜਾਂ ਪਹਿਲਾ ਆਗੂ ਆ ਭਾਰਤ ਵਿੱਚ ਜਿਹਦੇ ਉੱਤੇ ਦੇਸ਼ ਧਰੋਹ ਦਾ ਪਰਚਾ, ਉਵੇਂ ਹੀ ਪਹਿਲੀ ਗੈਰ ਕਾਂਗਰਸੀ ਸਰਕਾਰ ਜਿਹੜੀ ਆ ਪੈਪਸੂ ਵਾਲੀ ਉਹ 1953 ਦੇ ਵਿੱਚ ਧਾਰਾ 356 ਲਾ ਕੇ ਬਰਖਾਸਤ ਕੀਤੀ ਗਈ। ਤਾਂ ਉਸ ਮੌਕੇ ਜਿਹੜਾ ਸੰਵਿਧਾਨ ਰਚਨਹਾਰਾ ਮੰਨਿਆ ਜਾਂਦਾ ਡਾਕਟਰ ਅੰਬੇਦਕਰ, ਉਹਨੇ ਰਾਜ ਸਭਾ ਦੇ ਵਿੱਚ ਠੋਕ ਵਜਾ ਕੇ ਕਿਹਾ ਕਿ ਇਸ ਸੰਵਿਧਾਨ ਨੂੰ ਤਾਂ ਅੱਗ ਲਾ ਕੇ ਸਾੜ ਦੇਣਾ ਚਾਹੀਦਾ।
6 ਅਪ੍ਰੈਲ 1955 ਨੂੰ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਤੇ ਪਾਬੰਦੀ ਲਾਈ ਗਈ। ਅੱਜ ਸਾਡੇ ਬਹੁਤ ਸਾਰੇ ਬੰਦੇ ਆਪਣੇ ਆਲੇ ਦੁਆਲੇ ਇਹ ਕਹਿੰਦੇ ਆ ਕਿ ਜੀ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਤੇ ਚੱਕ ਕੇ ਪਰਚੇ ਦੇ ਦਿੰਦੇ ਆ। ਭਾਈ ਇੱਥੇ ਤਾਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਪਾਬੰਦੀ ਲੱਗੀ ਰਹੀ ਆ। ਖਾਲਿਸਤਾਨ ਜਿੰਦਾਬਾਦ ਦੇ ਉੱਤੇ ਤਾਂ ਇਹਨਾਂ ਨੂੰ ਮਿਰਚਾਂ ਲੱਗਣੀਆਂ ਹੀ ਨੇ। ਇਹ ਤਾਂ ਇੱਥੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਮੁਕੱਦਮੇ ਦਰਜ ਹੁੰਦੇ ਰਹੇ ਆ। 12,000 ਸਿੱਖਾਂ ਨੂੰ ਉਦੋਂ DIG ਅਸ਼ਵਨੀ ਕੁਮਾਰ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜੋ ਕੁਝ ਕੀਤਾ ਉਹਦੇ ਲਈ ਇੱਥੇ ਜਿਹੜਾ ਭੀਮ ਸੈਨ ਸੱਚਰ ਸੀ ਮੁੱਖ ਮੰਤਰੀ, ਉਹਨੂੰ ਫਿਰ ਦਰਬਾਰ ਸਾਹਿਬ ਚ ਆ ਕੇ ਮਾਫੀ ਮੰਗਣ ਲਈ ਮਜਬੂਰ ਹੋਣਾ ਪਿਆ। ਪਰ ਦਰਬਾਰ ਸਾਹਿਬ ਦੇ ਵਿੱਚ ਜੂਨ 84 ਵਰਗਾ ਕਾਂਡ 1955 ਚ ਵੀ ਕੀਤਾ ਸੀ। 1957 ਦੇ ਵਿੱਚ ਜਨ ਸੰਘ ਦੇ ਇੱਕ ਆਗੂ ਨੇ ਹਿੰਦੂ ਰਕਸ਼ਾ ਸਮਿਤੀ ਬਣਾਈ। ਯਗਦੱਤ ਸ਼ਰਮਾ ਇਹਦਾ ਆਗੂ ਬਣਾਤਾ। ਇਹਨਾਂ ਨੇ ਹਿੰਦੀ ਬਚਾਓ ਸੰਘਰਸ਼ ਸ਼ੁਰੂ ਕੀਤਾ। ਇਸ ਅੰਦੋਲਨ ਦੌਰਾਨ ਪਵਿੱਤਰ ਸਰੋਵਰਾਂ ਦੇ ਵਿੱਚ ਸਿਗਰਟਾਂ ਸੁੱਟੀਆਂ ਗਈਆਂ, ਗੁਟਕਿਆਂ ਤੇ ਪੋਥੀਆਂ ਦੇ ਪੱਤਰੇ ਪਾੜੇ ਗਏ ਤੇ ਸਿੱਖਾਂ ਦੇ ਉੱਤੇ ਬਹੁਤ ਭਾਰੀ ਉਪੱਦਰ ਕੀਤਾ ਗਿਆ। ਕਈ ਥਾਂ ਤੇ ਹਮਲੇ ਕਰਕੇ ਕਤਲ ਵੀ ਕੀਤਾ ਗਿਆ ਤੇ ਇਹ ਗੁੰਡਾਗਰਦੀ ਸਿੱਖਾਂ ਦੇ ਉੱਤੇ ਪੰਜਾਬ ਦੇ ਵਿੱਚ ਕੀਤੀ ਗਈ, ਜਿਹਦੇ ਬਾਰੇ ਆਪਾਂ ਕਹਿੰਦੇ ਆ ਕਿ ਇੱਥੇ ਸਿੱਖਾਂ ਦੀ ਬਹੁ ਗਿਣਤੀ ਹੈ। 15 ਮਾਰਚ 1959 ਨੂੰ ਜਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਿੱਲੀ ਪਾਰਲੀਮੈਂਟ ਦੇ ਸਾਹਮਣੇ ਰੋਸ ਮੁਜ਼ਾਹਰਾ ਕਰਨ ਜਾ ਰਹੇ ਸੀ, ਉਦੋਂ ਉਹਨਾਂ ਤੇ ਬੇਪਨਾਹ ਤਸ਼ੱਦਦ ਕੀਤਾ ਗਿਆ ਤੇ ਇੰਨਾ ਜ਼ਿਆਦਾ ਜ਼ੁਲਮ ਹੋਇਆ ਕਿ ਲੋਕ ਤੌਬਾ ਕਰਨ ਲਾ ਦਿੱਤੇ। 1966 ਤੇ 60 ਦੇ ਵਿੱਚ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੋਰਚਾ ਲਾਇਆ। 57,000 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਆ ਕਿ ਉਸ ਮੌਕੇ ਬਾਕੀ ਭਾਰਤ ਵਿੱਚ ਸੂਬੇ ਬਗੈਰ ਕਿਸੇ ਉਹਨਾਂ ਦੀ ਮੰਗ ਤੋਂ, ਬਗੈਰ ਤਰੱਦਦ ਤੋਂ ਮਿਲ ਰਹੇ ਸੀ ਤੇ ਸਿੱਖਾਂ ਨੂੰ ਛਿੱਤਰ ਫੇਰਿਆ ਜਾ ਰਿਹਾ ਸੀ ਕਿ ਤੁਸੀਂ ਆਪਦੀ ਬੋਲੀ ਦੇ ਆਧਾਰ ਤੇ ਆਪਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਮੰਗਣ ਦੀ ਹਿੰਮਤ ਕਿਵੇਂ ਕੀਤੀ। 57,000 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦਿੱਲੀ ਦੇ ਵਿੱਚ ਜਦੋਂ ਵੀ ਕਿਸੇ ਸਿੱਖ ਨੇ ਉੱਥੇ ਇਸ ਤਰ੍ਹਾਂ ਦੀ ਗੱਲ ਕੀਤੀ, ਉਹਨੂੰ ਬਹੁਤ ਭਾਰੀ ਜ਼ੁਲਮ ਜਿਹੜਾ ਹੈ ਉਹ ਝੱਲਣਾ ਪਿਆ। ਖਾਸ ਤੌਰ ਦੇ ਉੱਤੇ ਜਦੋਂ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ ਜਾਂ ਹੋਰ ਗੁਰਦੁਆਰਾ ਰਕਾਬਗੰਜ ਸਾਹਿਬ ਜਿੱਥੋਂ ਸਿੱਖਾਂ ਦੇ ਮਾਰਚ ਨਿਕਲਦੇ ਸੀ, ਉਦੋਂ ਜਲੂਸ ਅੱਖਰ ਵਰਤਿਆ ਜਾਂਦਾ ਸੀ, ਉਹਨਾਂ ਉੱਤੇ ਜੋ ਜ਼ੁਲਮ ਹੋਇਆ ਉਹਦੀ ਦਾਸਤਾਨ ਜਦੋਂ ਅੱਜ ਵੀ ਸੁਣਦੇ ਆ ਤਾਂ ਮਨ ਨੂੰ ਆਉਂਦਾ ਵੀ ਕਿਹੋ ਜਿਹੇ ਸਾਡੇ ਲੀਡਰ ਸੀ ਜਿਨ੍ਹਾਂ ਨੇ 1947 ਮੌਕੇ ਇਹਨਾਂ ਦੁਸ਼ਟਾਂ ਦੇ ਉੱਤੇ ਯਕੀਨ ਕਰ ਲਿਆ। 22 ਮਈ 1960 ਨੂੰ ਪੌਂਟਾ ਸਾਹਿਬ ਗੁਰਦੁਆਰਾ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਥੇ ਇੱਕ ਮਹੰਤ ਦਾ ਕਬਜ਼ਾ ਸੀ। ਸਿੱਖ ਉਸ ਗੁਰਦੁਆਰਾ ਸਾਹਿਬ ਨੂੰ ਆਪਣੇ ਪ੍ਰਬੰਧ ਹੇਠ ਕਰਨਾ ਚਾਹੁੰਦੇ ਸੀ, ਪਰ ਜਿਵੇਂ ਗੋਰਿਆਂ ਦੇ ਵੇਲੇ ਨਨਕਾਣਾ ਸਾਹਿਬ ਦੇ ਮਹੰਤ ਨੇ ਜ਼ੁਲਮ ਕੀਤਾ ਸੀ, ਸਿੱਖਾਂ ਨੂੰ ਸ਼ਹੀਦ ਕੀਤਾ ਸੀ, ਬਿਲਕੁਲ ਉਵੇਂ ਇੱਥੇ 11 ਸਿੱਖਾਂ ਨੂੰ ਕਤਲ ਕਰ ਦਿੱਤਾ। ਮਹੰਤ ਜਿਹੜਾ ਸੀ ਉਹਦਾ ਕਬਜ਼ਾ ਬਰਕਰਾਰ ਰੱਖਣ ਲਈ ਭਾਰਤ ਦੀ ਸਾਰੀ ਮਸ਼ੀਨਰੀ ਉਸ ਮਹੰਤ ਦੇ ਹੱਕ ਵਿੱਚ ਖੜ ਗਈ। 1966 ਦੇ ਵਿੱਚ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਕਿ ਸਿੱਖ ਜਾਂ ਪੰਜਾਬੀਆਂ ਨੇ, ਅਕਾਲੀ ਦਲ ਨੇ ਰੱਦ ਕੀਤਾ, ਉਹ ਧੱਕੇ ਨਾਲ ਥੋਪ ਦਿੱਤਾ ਗਿਆ ਕਿ ਇਹੋ ਜਿਹਾ ਪੰਜਾਬੀ ਸੂਬਾ ਬਣਾਵਾਂਗੇ ਕਿ ਆਉਣ ਵਾਲੀਆਂ ਨਸਲਾਂ ਸਿੱਖਾਂ ਦੀਆਂ ਪਿੱਟਿਆ ਕਰਨਗੀਆਂ। ਪੰਜਾਬ ਦੇ ਕੋਲੋਂ ਪੰਜਾਬ ਦਾ ਪਾਣੀ ਖੋਹ ਲਿਆ, ਪੰਜਾਬ ਦੀ ਰਾਜਧਾਨੀ ਖੋਲੀ, ਹਾਈ ਕੋਰਟ ਖੋਲੀ ਤੇ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਨੇ, ਹੋਰ ਬਹੁਤ ਇਹੋ ਜਿਹਾ ਕੁਛ ਜਿਹਦੇ ਕਰਕੇ ਅੱਜ ਤੱਕ ਪੰਜਾਬ ਕਲਪ ਰਿਹਾ। 1967 ਦੇ ਵਿੱਚ ਕਾਂਗਰਸ ਨੇ ਸਾਜ਼ਿਸ਼ ਰਚ ਕੇ ਪੰਜਾਬੀ ਸੂਬੇ ਤੋਂ ਬਾਅਦ ਬਣੀ ਪਹਿਲੀ ਅਕਾਲੀ ਸਰਕਾਰ ਜਿਹੜੀ ਆ ਉਹਨੂੰ ਸੁੱਟ ਦਿੱਤਾ। ਇੱਥੇ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ। 1970 ਦੇ ਵਿੱਚ ਤਰਾਈ ਉੱਤਰ ਪ੍ਰਦੇਸ਼ ਦਾ ਜਿਹੜਾ ਇਲਾਕਾ, ਉੱਥੇ ਵਸਦੇ ਸਿੱਖਾਂ ਨੂੰ ਜਬਰੀ ਉਜਾੜ ਦਿੱਤਾ ਤੇ ਊਧਮ ਸਿੰਘ ਨਗਰ ਦੇ ਵਿੱਚ ਵੀ ਬਾਅਦ ਵਿੱਚ ਇਹੀ ਕੁਛ ਵਾਪਰਿਆ। 1971 ਦੇ ਵਿੱਚ ਰੱਖਿਆ ਮੰਤਰੀ ਜਗਜੀਵਨ ਰਾਮ ਦੇ ਕਾਰਜਕਾਲ ਦੌਰਾਨ ਇਹ ਕਹਿ ਦਿੱਤਾ ਗਿਆ ਕਿ ਸਿੱਖਾਂ ਦੀ ਜਿਹੜੀ ਗਿਣਤੀ ਆ ਫੌਜ ਵਿੱਚ ਉਹ ਘਟਾਈ ਜਾਊਗੀ, 2% ਕਰ ਦਿੱਤੀ ਗਈ। ਉੱਚੇ ਅਹੁਦਿਆਂ ਤੇ ਸਿੱਖਾਂ ਦੀ ਗਿਣਤੀ ਘਟਾ ਦਿੱਤੀ ਗਈ। ਹੌਲੀ ਹੌਲੀ ਸਿੱਖਾਂ ਨੂੰ ਕੇਸ ਅਤੇ ਕਿਰਪਾਨ, ਇਦੋਂ ਪਹਿਲਾਂ ਗੋਰਿਆਂ ਦੇ ਰਾਜ ਵਿੱਚ, ਅੰਗਰੇਜ਼ਾਂ ਦੇ ਰਾਜ ਵਿੱਚ ਸਿੱਖ ਫੌਜੀਆਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਨਾ ਦਿੱਤੀ ਜਾਂਦੀ ਸੀ ਕਿ ਆਪਦੇ ਧਰਮ 'ਚ ਪਰਪੱਕ ਹੋਣ। ਉਹਨਾਂ ਨੂੰ ਕਿਰਪਾਨ ਸਮੇਤ ਨੌਕਰੀ ਕਰਨ ਦੀ ਪੂਰੀ ਖੁੱਲ੍ਹ ਹੁੰਦੀ ਸੀ,
पर जदों भारत दा इंडिया दा हिंदू तवियां दा राज आया तां नाले गिणती घटाती, नाले अमृत संस्कार तो सिखां नूं रोकिया गया, नाले उन्हां नूं वड्डे अफसर बनण तो अटकार पा दित्ती गई। तुसीं देख सकदे हो इस तो पहिलां ਜਿਹੜੇ फौज ਵਿੱਚ ਸਾਡੇ सिख ਹੁੰਦੇ ਸੀ ਉਹ ਜਦੋਂ ਰਿਟਾਇਰ ਹੋ ਕੇ ਆਉਂਦੇ ਸੀ ਉਹਨਾਂ ਦਾ ਜੀਵਨ ਪੂਰਨ ਸਿੱਖੀ ਨੂੰ ਸਮਰਪਿਤ ਹੁੰਦਾ ਸੀ। ਦਾੜੇ ਕੇਸ ਤੇ ਪੱਗਾਂ ਦਾੜਿਆਂ ਵਾਲੇ ਇਹ ਸਾਰੇ ਸਿੱਖ ਕੌਮ ਦੇ ਲਈ ਕੰਮ ਆਉਂਦੇ ਰਹੇ। ਇਹਨਾਂ ਹੀ ਸਿੰਘਾਂ ਨੇ ਜਿਹੜੇ ਫੌਜ ਵਿੱਚੋਂ ਰਿਟਾਇਰ ਹੋ ਕੇ ਆਏ ਧਰਮੀ ਫੌਜੀਆਂ ਦੇ ਰੂਪ ਦੇ ਵਿੱਚ ਜਾਂ ਜਦੋਂ ਕਿਤੇ ਕਰੋ ਜਿਹੜੇ 1982 ਚ ਧਰਮ ਯੁੱਧ ਮੋਰਚੇ ਤੋਂ ਬਾਅਦ ਵਿੱਚ ਆਪਾਂ ਇੱਥੇ ਸਾਬਕਾ ਫੌਜੀਆਂ ਦੀ ਕਨਵੈਨਸ਼ਨ ਸੱਦੀ ਤਾਂ ਕਿੱਡੇ ਕਿੱਡੇ ਅਫਸਰ ਜਿਹੜੇ ਸੀ ਉਹ ਇਸ ਸਿੱਖ ਸੰਘਰਸ਼ ਦਾ ਹਿੱਸਾ ਬਣੇ। ਪਰ 1970 ਤੋਂ ਬਾਅਦ ਉਹਨਾਂ ਨੇ ਇਹਦਾ ਇਲਾਜ ਕਰਤਾ ਤੇ ਹੁਣ ਸਾਡੇ ਜਿਹੜੇ ਫੌਜ ਵਿੱਚ ਮੁੰਡੇ ਜਾਂਦੇ ਆ ਉਹ ਮੂੰਹ ਸਿਰ ਮੁੰਨ ਕੇ ਜਾਂ ਦਾੜਾ ਕੇਸ ਪਤਤ ਹੋ ਕੇ ਸਿੱਖੀ ਤੋਂ ਦੂਰ ਜਾਣ ਵਾਲੇ ਮਾਹੌਲ ਵਿੱਚ ਉਹਨਾਂ ਨੂੰ ਢਾਲਿਆ ਜਾਂਦਾ ਤਾਂ ਕਿ ਉਹ ਰਿਟਾਇਰ ਹੋਣ ਤੋਂ ਬਾਅਦ ਕਦੇ ਵੀ ਧਰਮ ਦੀ ਗੱਲ ਨਾ ਕਰ ਸਕਣ ਤੇ ਜਦੋਂ ਨੌਕਰੀ ਵੀ ਕਰਦੇ ਹੋਣ ਤਾਂ ਉਹਨਾਂ ਦੇ ਅੰਦਰੋਂ ਸਿੱਖੀ ਵਾਲਾ ਜਜ਼ਬਾ ਜਿਹੜਾ ਹੈ ਉਹ ਨਾ ਪੈਦਾ ਹੋ ਸਕੇ। ਇਹ ਬਹੁਤ ਹੀ ਵੱਡਾ ਇੱਕ ਹਮਲਾ ਸੀ ਜਿਹਦੇ ਖਿਲਾਫ ਉਸ ਮੌਕੇ ਖੁਸ਼ਵੰਤ ਸਿੰਘ ਵਰਗੇ ਜਿਹੜਾ ਕਿ ਬਹੁਤਾ ਸਿੱਖ ਕੌਮ ਦੇ ਵਿੱਚ ਪਸੰਦ ਨਹੀਂ ਸੀ ਕੀਤਾ ਜਾਂਦਾ ਉਹਨੇ ਵੀ ਲਿਖਿਆ ਕਿ ਜਿਹੜੀ ਭਾਰਤ ਸਰਕਾਰ ਆ ਉਹਨੇ ਇਹੋ ਜਿਹਾ ਰਾਹ ਹੁਣ ਬਣਾ ਦਿੱਤਾ, ਉਹੋ ਜਿਹਾ ਮਾਹੌਲ ਬਣਾ ਦਿੱਤਾ ਜਿਹੜਾ ਸਿੱਖਾਂ ਨੂੰ ਉਹਨਾਂ ਦੇ ਧਰਮ ਤੋਂ ਸਿੱਟੂਗਾ। ਤੇ ਉਹਨੇ ਇੱਕ ਕਿਤਾਬ ਦੇ ਵਿੱਚ ਵੀ ਇਹ ਗੱਲ ਲਿਖੀ ਕਿ ਮੈਂ ਸਿੱਖ ਇਤਿਹਾਸ ਬੜੀ ਛੇਤੀ ਲਿਖ ਰਿਹਾ ਕਿਉਂਕਿ ਸਿੱਖ ਬੜੀ ਜਲਦੀ ਇਸ ਧਰਤੀ ਤੋਂ ਖਤਮ ਹੋ ਸਕਦੇ ਆ। 1972 ਦੇ ਵਿੱਚ ਰੋਪੜ ਦੇ ਕੋਲ ਇੱਕ ਗੁਰਦੁਆਰਾ ਸਦਾਬਰਤ ਇੱਥੇ 12 ਸਿੱਖ ਜਿਹੜੇ ਸੀ ਉਹਨਾਂ ਨੂੰ ਕਤਲ ਕਰਤਾ ਭਾਰਤ ਸਰਕਾਰ ਨੇ। 1973 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸੂਬਿਆਂ ਦੇ ਵੱਧ ਅਧਿਕਾਰਾਂ ਲਈ ਆਨੰਦਪੁਰ ਦਾ ਮਤਾ ਪਾਸ ਕੀਤਾ ਤੇ ਇਸ ਮਤੇ ਦੇ ਪਾਸ ਹੋਣ ਸਾਰ ਸਾਰੇ ਭਾਰਤ ਦੇ ਮੀਡੀਆ ਨੇ ਇਸ ਦੇ ਖਿਲਾਫ ਉਹ ਰੌਲਾ ਰੱਪਾ ਪਾਇਆ, ਇਹਨੂੰ ਵੱਖਵਾਦੀ ਤੇ ਅੱਤਵਾਦੀ ਮਤਾ ਕਹਿ ਕੇ ਬਦਨਾਮ ਕੀਤਾ ਗਿਆ, ਇਹਦੇ ਖਿਲਾਫ ਇੱਕ ਲਹਿਰ ਖੜੀ ਕਰ ਦਿੱਤੀ ਗਈ। 1975 ਦੇ ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ ਤਾਂ ਸਾਰੇ ਭਾਰਤ ਦੇ ਜਿੰਨੇ ਲੀਡਰ ਆ ਜਿਹੜੇ ਇਸ ਵੇਲੇ ਸਿੱਖਾਂ ਦੇ ਦੁਸ਼ਮਣ ਬਣੇ ਹੋਏ ਨੇ, ਆ ਮੋਦੀ ਵਾਲਾ ਵੀ ਭਾਜਪਾ ਵਾਲਾ ਬ੍ਰਿਗੇਡ ਵੀ, ਇਹ ਸਾਰੇ ਦੇ ਸਾਰੇ ਉਦੋਂ ਦਰਬਾਰ ਸਾਹਿਬ ਆ ਕੇ ਲੁਕੇ ਤੇ ਇਹਨਾਂ ਦੀ ਸਾਰੀ ਜਿਹੜੀ ਲੜਾਈ ਉਸ ਟਾਈਮ ਕਿਉਂਕਿ ਅਕਾਲੀ ਦਲ ਵੱਲੋਂ ਪੰਥ ਵੱਲੋਂ ਲੜੀ ਗਈ ਐਮਰਜੈਂਸੀ ਦੇ ਖਿਲਾਫ, ਉਸ ਮੌਕੇ ਸਿੱਖਾਂ ਤੇ ਬਹੁਤ ਜ਼ੁਲਮ ਜਿਹੜਾ ਹੈ ਉਹ ਹੁੰਦਾ ਰਿਹਾ। 1978 ਦੇ ਵਿੱਚ ਨਰਕਧਾਰੀਆਂ ਨੂੰ ਖੁੱਲ੍ਹ ਦੇ ਕੇ ਭਾਰਤ ਸਰਕਾਰ ਨੇ ਇੱਥੇ 13 ਸਿੰਘਾਂ ਨੂੰ ਅੰਮ੍ਰਿਤਸਰ ਦੇ ਵਿੱਚ ਕਤਲ ਕਰਵਾਇਆ ਤੇ ਜਿਹੜੇ ਇਸ ਤੋਂ ਬਾਅਦ ਵਿੱਚ ਕਈ ਘਟਨਾਵਾਂ ਵਾਪਰੀਆਂ ਜਿਹਦੇ ਬਾਰੇ ਸਾਡੀ ਕੌਮ ਨੂੰ ਬਹੁਤਾ ਪਤਾ ਨਹੀਂ ਕਿ ਕਾਨਪੁਰ ਦੇ ਵਿੱਚ ਤੇ ਯੂਪੀ ਦੇ ਵਿੱਚ ਹੋਰਨਾਂ ਕਈ ਥਾਵਾਂ ਦੇ ਉੱਤੇ ਵੀ ਸਿੱਖਾਂ ਉੱਤੇ ਨਰਕਧਾਰੀਆਂ ਨੇ ਜ਼ੁਲਮ ਕੀਤੇ। ਇਸ ਸਾਰੇ ਸਮੇਂ ਦੌਰਾਨ ਇੱਕ ਹੋਰ ਘਟਨਾ ਹਰਿਆਣੇ ਦੇ ਵਿੱਚ ਕੁੰਡਰੀ ਦੇ ਵਿੱਚ ਵਾਪਰੀ ਸੀ ਜਿੱਥੇ 4 ਨਿਹੰਗ ਸਿੰਘ ਜਿਹੜੇ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਬਾਂਸੀ ਲਾਲ ਮਾਫ ਕਰਨਾ ਦੇਵੀ ਲਾਲ ਮੁੱਖ ਮੰਤਰੀ ਸੀ ਉਹਨੇ ਇਹ ਕਤਲ ਕਰ ਦਿੱਤਾ ਸੀ। 1980 ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਜਿਹੜਾ ਸਿੱਖਾਂ ਨੇ ਜਿਹਨੂੰ ਪੰਜਾਬੀਆਂ ਦਾ ਬੈਂਕ ਕਰਕੇ ਜਾਣਿਆ ਜਾਂਦਾ ਸੀ ਬੜੇ ਤਰੱਦਦ ਨਾਲ ਬੈਂਕ ਖੜਾ ਕੀਤਾ ਸੀ, ਉਸ ਬੈਂਕ ਨੂੰ ਨੈਸ਼ਨਲਾਈਜ਼ ਕਰਤਾ, ਕੌਮੀਕਰਨ ਕਰਤਾ ਤੇ ਉਹਨੂੰ ਭਾਰਤ ਸਰਕਾਰ ਨੇ ਹੜੱਪ ਲਿਆ। ਫਿਰ 14 ਅਕਤੂਬਰ 1980 ਨੂੰ ਚੰਦੋ ਕਲਾਂ ਦੇ ਵਿੱਚ ਹਰਿਆਣੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ ਤੇ ਪੁਲਿਸ ਨੇ ਅਗਨ ਭੇਟ ਕਰ ਦਿੱਤਾ। 24 ਜਨਵਰੀ 1980 ਨੂੰ ਅੰਮ੍ਰਿਤਸਰ ਦੇ ਖੂਨੀ ਕਾਂਡ ਦੇ ਦੋਸ਼ੀ ਨਕਲੀ ਨਿਰੰਕਾਰੀਆਂ ਦੇ ਮੁਖੀ ਬਾਬੇ ਗੁਰਬਚਨ ਅਤੇ ਉਹਦੇ 64 ਸਾਥੀਆਂ ਨੂੰ ਕਰਨਾਲ ਦੇ ਸੈਸ਼ਨ ਜੱਜ ਦੀ ਅਦਾਲਤ ਨੇ, ਗੁਪਤਾ ਸੀ ਜੱਜ, ਉਹਨੇ ਬਰੀ ਕਰ ਦਿੱਤਾ। ਇਹ ਫੈਸਲਾ ਭਾਰਤ ਸਰਕਾਰ ਨੇ ਇੰਦਰਾ ਗਾਂਧੀ ਨੇ ਖੁਦ ਦਖਲ ਅੰਦਾਜ਼ੀ ਕਰਕੇ ਸਿੱਖਾਂ ਨੂੰ ਜਲੀਲ ਕਰਨ ਲਈ ਕਰਵਾਇਆ। 1 ਮਈ 1982 ਨੂੰ ਸਿੱਖ ਹੱਕਾਂ ਲਈ ਲੜਨ ਵਾਲੀ ਦਲ ਖਾਲਸਾ ਜਥੇਬੰਦੀ ਤੇ ਭਾਰਤ ਸਰਕਾਰ ਨੇ ਬੈਨ ਲਾ ਦਿੱਤਾ। ਇਹ ਤੋਂ ਬਾਅਦ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉੱਤੇ ਬੈਨ ਲਾ ਦਿੱਤਾ। ਪੰਥ ਅਤੇ ਪੰਜਾਬ ਦੇ ਹੱਕਾਂ ਲਈ ਗੱਲ ਕਰਨ ਵਾਲੇ ਹਰ ਇੱਕ ਜਥੇਬੰਦੀ ਨੂੰ, ਹਰ ਇੱਕ ਸਿੱਖ ਨੂੰ
ਡਰਾਇਆ ਧਮਕਾਇਆ ਗਿਆ। 1982 ਦੀਆਂ ਏਸ਼ੀਆਈ ਖੇਡਾਂ ਮੌਕੇ ਜਿਹੜੇ ਸਿੱਖ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਉੱਤੇ ਬੇਤਹਾਸ਼ਾ ਜ਼ੁਲਮ ਕੀਤਾ ਗਿਆ ਔਰ ਜਿਹੜੇ ਕਾਂਗਰਸ ਦੇ ਵਿੱਚ ਪਾਰਲੀਮੈਂਟ ਦੇ ਮੈਂਬਰ ਸੀ ਅਮਰਜੀਤ ਕੌਰ ਵਰਗੇ ਉਹਨਾਂ ਨੂੰ ਵੀ ਜਲੀਲ ਕੀਤਾ ਗਿਆ। 24 ਅਪ੍ਰੈਲ 1983 ਨੂੰ ਪਿੰਡ ਕੁੱਪ ਨੇੜੇ ਮਲੇਰਕੋਟਲਾ ਇੱਥੇ ਰਸਤਾ ਰੋਕੋ ਅੰਦੋਲਨ ਦੇ ਮੌਕੇ 26 ਅਕਾਲੀ ਵਰਕਰਾਂ ਨੂੰ ਗੋਲੀਆਂ ਮਾਰ ਕੇ ਭੁੰਨ ਦਿੱਤਾ ਸੀਆਰਪੀ ਵਾਲਿਆਂ। 1983 ਦੇ ਵਿੱਚ ਭਾਰਤੀ ਹਕੂਮਤ ਨੇ ਰਿਜ਼ਰਵ ਪੁਲਿਸ ਕੇਂਦਰੀ ਸੀਆਰਪੀ ਜਿਹਨੂੰ ਕਹਿੰਦੇ ਹੋ ਇਹਨਾਂ ਨੂੰ ਗੁਰਦੁਆਰਿਆਂ ਤੇ ਐਕਸ਼ਨ ਕਰਨ ਦੀ ਖੁੱਲ੍ਹ ਦਿੱਤੀ ਗਈ, ਜਿਹਦੇ ਵਿੱਚ ਗੁਰਦੁਆਰਾ ਸੀਸਗੰਜ ਨੂੰ ਤੇ ਗੁਰਦੁਆਰਾ ਇਮਲੀ ਸਾਹਿਬ ਇੰਦੌਰ, ਚੁਰੂ ਰਾਜਸਥਾਨ ਦਾ ਗੁਰਦੁਆਰਾ ਤੇ ਚੌਂਕ ਮਹਿਤਾ ਵਾਲਾ ਗੁਰਦੁਆਰਾ ਇਹਨਾਂ ਨੂੰ ਘੇਰੇ ਪਾਏ ਗਏ, ਤਲਾਸ਼ੀਆਂ ਹੋਈਆਂ ਤੇ ਕਾਫੀ ਜ਼ਿਆਦਾ ਇੱਥੇ ਸਿੱਖਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਫਰਵਰੀ 15 ਤੋਂ ਲੈ ਕੇ 20 ਫਰਵਰੀ 1984 ਦੇ ਵਿਚਾਲੇ ਭਜਨ ਲਾਲ ਦੀਆਂ ਹਦਾਇਤਾਂ ਤੇ ਭਾਰਤੀ ਹਕੂਮਤ ਨੇ ਪੂਰੀ ਖੁੱਲ੍ਹ ਦੇ ਕੇ ਪੁਲਿਸ ਅਤੇ ਹਿੰਦੂ ਕੱਟੜਪੰਥੀਆਂ ਨੂੰ ਨਾਲ ਲੈ ਕੇ ਪਾਣੀਪਤ, ਰੋਹਤਕ, ਕੈਥਲ, ਕਰਨਾਲ, ਅੰਬਾਲਾ ਤੇ ਜੀਂਦ ਦੇ ਇਲਾਕੇ ਦੇ ਵਿੱਚ ਸਿੱਖਾਂ ਉੱਤੇ ਬਹੁਤ ਜ਼ੁਲਮ ਕੀਤਾ ਔਰ ਸਿੱਖਾਂ ਨੂੰ ਬਹੁਤ ਸਤਾਇਆ ਗਿਆ, ਖਪਾਇਆ ਗਿਆ ਤੇ ਇਹਦੇ ਵਿੱਚ 6 ਗੁਰਦੁਆਰਿਆਂ ਤੇ ਹਮਲਾ ਹੋਇਆ। ਸਿੱਖਾਂ ਦੇ 200 ਤੋਂ ਵੱਧ ਘਰ ਜਿਹੜੇ ਆ ਉਹ ਲੁੱਟ ਲਏ ਗਏ, ਦੁਕਾਨਾਂ ਨੂੰ ਲੁੱਟ ਲਿਆ ਗਿਆ, ਅੱਗਾਂ ਲਾਤੀਆਂ ਗਈਆਂ ਤੇ ਇਸ ਸਾਰੇ ਕਾਸੇ ਦੇ ਮੌਕੇ ਖਾਕੀ ਵਰਦੀ ਵਾਲੇ ਜਿਹੜੇ ਸੀਆਰਪੀ ਵਾਲੇ ਆ ਜਾਂ ਪੁਲਿਸ ਵਾਲੇ ਆ ਹਰਿਆਣੇ ਦੇ ਵਿੱਚ ਉਹ ਮੌਕੇ ਤੇ ਖੜੇ ਸੀ ਜਦੋਂ ਇਹ ਸਿੱਖਾਂ ਨਾਲ ਸਾਰਾ ਕੁਝ ਵਾਪਰ ਰਿਹਾ ਸੀ। ਜੂਨ 1984 ਨੂੰ ਦਰਬਾਰ ਸਾਹਿਬ ਸਮੇਤ ਬਹੁਤ ਵੱਡੀ ਗਿਣਤੀ 'ਚ 200 ਤੋਂ ਉੱਪਰ ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਗਿਆ, ਜਿਹਦੇ ਵਿੱਚ ਥਾਂ ਥਾਂ ਦੇ ਉੱਤੇ ਸਿੱਖਾਂ ਨੂੰ ਕਤਲ ਕੀਤਾ ਗਿਆ। ਸਿੱਖਾਂ ਦੇ ਗੁਰਧਾਮਾਂ ਦੇ ਉੱਤੇ ਹਮਲਾ ਕਰਨ ਦੇ ਨਾਲ ਨਾਲ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ ਗਿਆ, ਟੈਂਕਾਂ, ਤੋਪਾਂ, ਬੰਬਾਂ ਨਾਲ। ਜਿਵੇਂ ਇੱਕ ਦੁਸ਼ਮਣ ਮੁਲਕ ਹਮਲਾ ਕਰਦਾ ਉਹ ਸਾਰਾ ਕੁਝ ਸਾਡੇ ਨਾਲ ਹੋਇਆ ਤੇ ਇਸ ਸਾਰੇ ਮਾਹੌਲ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਨ ਸਮੇਤ ਬੇਅੰਤ ਸ਼ਹਾਦਤਾਂ ਹੋਈਆਂ, ਪਰ ਅੱਜ ਤੱਕ ਭਾਰਤ ਸਰਕਾਰ ਇਹ ਨਹੀਂ ਦੱਸ ਸਕੀ ਕਿ ਸਰਦਾਰ ਭਾਈ ਸਾਹਿਬ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ ਕਿਹੜਾ ਮੁਕੱਦਮਾ ਦਰਜ ਸੀ, ਉਹਨਾਂ ਨੂੰ ਕਿਸ ਮੁਕੱਦਮੇ ਵਿੱਚ ਲੜੀਂਦਾ ਸੀ। ਦਰਬਾਰ ਸਾਹਿਬ ਤੇ ਹਮਲੇ ਮੌਕੇ ਜਿਵੇਂ ਦੂਜੇ ਮੁਲਕ ਲੁੱਟ ਖੋਹ ਕਰਦੇ ਹੁੰਦੇ ਆ, ਉਵੇਂ ਇੱਥੋਂ ਜਿਹੜਾ ਸਾਡਾ ਕੀਮਤੀ ਵਿਰਾਸਤ ਸੀਗੀ, ਸਾਡਾ ਜਿਹੜਾ ਰੈਫਰੈਂਸ ਲਾਇਬ੍ਰੇਰੀ ਸੀ ਜਾਂ ਹੋਰ, ਉਹਨੂੰ ਅੱਗਾਂ ਲਾਈਆਂ ਗਈਆਂ, ਲੁੱਟਿਆ ਗਿਆ ਤੇ ਉਹਦੇ ਬਾਰੇ ਅਦਾਲਤਾਂ 'ਚ ਚਾਰਾਜੋਈ ਕਰਨੀ ਪਈ। ਜਿਵੇਂ ਇੱਕ ਦੁਸ਼ਮਣ ਮੁਲਕ ਕਿਸੇ ਹੋਰ ਮੁਲਕ ਨੂੰ ਲੁੱਟਦਾ ਹੁੰਦਾ, ਉਹਦਾ ਖਜ਼ਾਨਾ ਲੁੱਟਦਾ ਹੁੰਦਾ, ਉਹ ਸਾਰਾ ਕੁਝ 1984 'ਚ ਵਾਪਰਿਆ। ਉਹਨਾਂ ਦਿਨਾਂ ਦੇ ਵਿੱਚ ਇੱਕ ਬਾਤਚੀਤ ਨਾਂ ਦੇ ਪਰਚੇ ਦਾ ਰੌਲਾ ਪਿਆ ਕਿ ਫੌਜ ਨੂੰ ਹੁਕਮ ਦਿੱਤਾ ਗਿਆ ਕਿ 15 ਤੋਂ 35 ਸਾਲ ਦੇ ਵਿਚਾਲੇ ਕੋਈ ਸਿੱਖ ਛੱਡਣਾ ਨਹੀਂ, ਇਹ ਅੱਤਵਾਦੀ ਨੇ ਤੇ ਅੱਤਵਾਦੀ ਦੀ ਨਿਸ਼ਾਨੀ ਗੁਰਸਿੱਖ ਇੱਕ ਅੰਮ੍ਰਿਤਧਾਰੀ ਜਿਹੜੇ ਪੀਲੇ ਪਰਨੇ ਬੰਨ੍ਹਦੇ ਆ, ਜਿਹੜੇ ਬਾਣੀ ਪੜ੍ਹਦੇ ਆ, ਜਿਹੜੇ ਅੰਮ੍ਰਿਤਧਾਰੀ ਆ, ਇਹ ਅੱਤਵਾਦੀ ਹੁੰਦੇ ਆ। ਸੋ ਇਸ ਮੁਲਕ ਦੇ ਵਿੱਚ ਸਿੱਖੀ ਨੂੰ ਸਮਰਪਿਤ ਹਰ ਉਹ ਗੁਰਸਿੱਖ ਪਿਆਰਾ ਅੱਤਵਾਦੀ ਆ ਜਿਹੜਾ ਆਪਦੇ ਪੰਥ ਨੂੰ, ਕੌਮ ਨੂੰ ਪਿਆਰ ਕਰਦਾ ਹੈ। ਤੇ ਹੈਰਾਨੀ ਦੀ ਗੱਲ ਇਹ ਆ ਕਿ ਬੀਤੇ ਇਤਿਹਾਸ ਵਿੱਚ ਇਸੇ ਸ਼ਕਲ ਸੂਰਤ ਵਾਲੇ ਅੰਮ੍ਰਿਤਧਾਰੀ ਉਹ ਨੇ ਜਿਨ੍ਹਾਂ ਨੇ ਇਸੇ ਮੁਲਕ ਦੀਆਂ ਧੀਆਂ ਭੈਣਾਂ ਨੂੰ ਮੁਗਲਾਂ, ਪਠਾਨਾਂ, ਅਫਗਾਨਾਂ ਤੋਂ ਛਡਾਇਆ। 18ਵੀਂ ਸਦੀ ਦਾ ਸਾਰਾ ਇਤਿਹਾਸ ਇਹ ਆ ਕਿ ਸਿੱਖਾਂ ਦੀਆਂ ਸਾਰੀਆਂ ਜਿਹੜੀਆਂ ਕੁਰਬਾਨੀਆਂ, ਲੜਾਈਆਂ, ਜੰਗਾਂ, ਯੁੱਧਾਂ ਦਾ ਇਤਿਹਾਸ ਆ, ਉਹਦੇ ਵਿੱਚ ਇਹ ਗੱਲ ਬਾਰ-ਬਾਰ ਆਈ ਆ ਕਿ ਜਦੋਂ ਹਿੰਦੂ ਔਰਤਾਂ ਨੂੰ ਅਗਲੇ ਚੱਕ ਕੇ ਲੈ ਜਾਂਦੇ ਸੀ ਉਦੋਂ ਉਹਨਾਂ ਦੇ ਵਾਰਸ ਆ ਕੇ ਸਿੱਖਾਂ ਕੋਲੇ ਪਿੱਟਦੇ ਹੁੰਦੇ ਸੀ। ਕਦੇ ਕਸੂਰ ਦੇ ਵਿੱਚ ਜਿਹੜੇ ਉੱਥੋਂ ਦੇ ਹਾਕਮ ਸੀਗੇ ਉਹਨਾਂ ਦੇ ਬਾਰੇ ਆ ਕੇ ਇੱਥੇ ਬਾਹਮਣ ਪਿੱਟਦੇ ਸੀ, ਕਦੇ ਗੋਇੰਦਵਾਲ ਦੇ ਪੱਤਣ ਤੇ ਆ ਕੇ ਪਿੱਟਦੇ ਸੀ, ਚਾਹੇ ਨਾਦਰ ਸ਼ਾਹ ਆਵੇ, ਚਾਹੇ ਅਬਦਾਲੀ ਆਵੇ ਤੇ ਚਾਹੇ ਕੋਈ ਹੋਰ ਆਵੇ, ਉਹ ਇਹਨਾਂ ਦੀਆਂ ਔਰਤਾਂ ਚੱਕ ਕੇ ਲੈ ਜਾਂਦੇ ਸੀ। ਉਦੋਂ ਅੰਮ੍ਰਿਤਧਾਰੀ ਸਿੱਖ ਜਿਹੜੇ ਸੀ ਇਹਨਾਂ ਦੀਆਂ ਇੱਜ਼ਤਾਂ ਬਚਾਉਂਦੇ ਸੀ ਤੇ ਬਾਅਦ ਵਿੱਚ 1984 ਮੌਕੇ ਕਹਿੰਦੇ ਜੀ ਇਹ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਇਹ ਤਾਂ ਅੱਤਵਾਦੀ ਨੇ। 1 ਨਵੰਬਰ 1984 ਤੋਂ ਅਗਲੇ ਇੱਕ ਹਫ਼ਤੇ ਤੱਕ ਸਾਰੇ ਭਾਰਤ ਵਿੱਚ ਖੁੱਲ੍ਹ ਦੇ ਦਿੱਤੀ ਗਈ ਕਿ ਜਿੱਥੇ ਜਿਹੜਾ ਵੀ ਸਿੱਖ ਮਿਲਦਾ ਉਹਨੂੰ ਮਾਰ ਸਿੱਟਿਆ ਜਾਵੇ। ਹਜ਼ਾਰਾਂ ਸਿੱਖ ਕਤਲ ਕਰ ਦਿੱਤੇ ਗਏ, ਹਜ਼ਾਰਾਂ ਸਿੱਖਾਂ ਨੂੰ ਗੁਰਦੁਆਰਿਆਂ ਦੇ
ਸਮੇਤ ਅੱਗਾ ਲਾ ਕੇ ਸਾੜ ਦਿੱਤਾ ਗਿਆ। ਤੇ ਇਸ ਸਾਰੇ ਕਾਸੇ ਦੇ ਉੱਤੇ ਭਾਰਤ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਹਿੰਦਾ ਜਦੋਂ ਵੱਡਾ ਦਰਖਤ ਡਿੱਗਦਾ ਹੈ ਉਦੋਂ ਧਰਤੀ ਕੰਬਦੀ ਹੁੰਦੀ ਹੈ। 25 ਜੁਲਾਈ 1985 ਨੂੰ ਉਹ ਇੱਕ ਰਾਜੀਵ ਲੌਂਗੋਵਾਲ ਸਮਝੌਤਾ ਧੱਕੇ ਨਾਲ ਸਾਡੇ ਉੱਤੇ ਥੋਪਿਆ ਗਿਆ, ਜਿਹਦੇ ਵਿੱਚ ਜਿਨ੍ਹਾਂ ਮੱਦਾਂ ਲਈ ਅਸੀਂ ਧਰਮ ਯੁੱਧ ਮੋਰਚਾ ਲਾਇਆ ਸੀ ਜਾਂ ਫੈਡਰਲ ਢਾਂਚੇ ਦੀ ਮੰਗ ਸੀ, ਉਹ ਕੁਛ ਨਹੀਂ ਮਿਲਿਆ। ਉਲਟਾ ਜਿਹੜਾ ਪੰਜਾਬ ਦੇ ਪਾਣੀ ਆ ਉਹਨੂੰ ਲੁੱਟਣ ਦਾ ਪ੍ਰਬੰਧ ਜਿਹੜਾ ਸੀ ਇਸ ਸਮਝੌਤੇ ਰਾਹੀਂ ਹੋ ਗਿਆ। 1986 ਤੋਂ ਬਾਅਦ ਪੰਜਾਬ ਦੀ ਧਰਤੀ ਉੱਤੇ ਮਨੁੱਖੀ ਹੱਕਾਂ ਦਾ ਬੇਦਰਦੀ ਨਾਲ, ਬੇਰਹਿਮੀ ਨਾਲ, ਬੇਕਿਰਕੀ ਨਾਲ ਘਾਣ ਕੀਤਾ ਗਿਆ। ਕੌਮਾਂਤਰੀ ਜਿਹੜੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ, ਅਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਤੇ ਰੈੱਡ ਕਰਾਸ ਆਦਿਕ ਨੂੰ ਪੰਜਾਬ ਵਿੱਚ ਵੜਨ ਨਹੀਂ ਦਿੱਤਾ ਗਿਆ ਤਾਂ ਕਿ ਉਹ ਇੱਥੋਂ ਕਿਤੇ ਵੇਰਵੇ ਨਾ ਇਕੱਠੇ ਕਰ ਲੈਣ। ਅੱਜ ਤੱਕ ਨਹੀਂ ਪਤਾ ਕਿ ਕੁੱਲ ਕਿੰਨੇ ਜਿਹੜੇ ਪੰਜਾਬ ਦੇ ਲੋਕ ਆ, ਸਿੱਖ ਨੇ, ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ, ਕਿੰਨਿਆਂ ਨੂੰ ਕਤਲ ਕਰ ਦਿੱਤਾ ਗਿਆ, ਕਿੰਨਿਆਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦਿੱਤਾ ਗਿਆ। 1987 ਦੇ ਵਿੱਚ ਇੱਕ ਟਾਡਾ ਕਾਨੂੰਨ ਬਣਾਇਆ ਗਿਆ, ਬਾਅਦ ਵਿੱਚ ਇੱਕ ਪੋਟਾ ਕਾਨੂੰਨ ਬਣਾਇਆ ਗਿਆ। ਏਦਾਂ ਦੇ ਜਿਹੜੇ ਖਤਰਨਾਕ ਕਾਨੂੰਨ ਬਣਾ ਕੇ ਸਿੱਖਾਂ ਨੂੰ ਟੈਰੋਰਾਈਜ਼ ਕਰਨ ਲਈ, ਦਹਿਸ਼ਤ ਜ਼ਦਾ ਕਰਨ ਲਈ ਬਹੁਤ ਹੀ ਬੇਰਹਿਮੀ ਦੇ ਨਾਲ ਸਟੇਟ ਨੂੰ ਖੁੱਲ੍ਹ ਦਿੱਤੀ ਗਈ। ਖਾਕੀ ਵਰਦੀ ਨੂੰ, ਪੁਲਿਸ ਅਫਸਰਾਂ ਨੂੰ ਇਸ ਗੱਲ ਲਈ ਕਿ ਜਿੰਨੇ ਸਿੱਖ ਮਾਰੋਗੇ ਉਨੀਆਂ ਤੁਹਾਨੂੰ ਤਰੱਕੀਆਂ ਮਿਲਣਗੀਆਂ, ਇਨਾਮ ਮਿਲਣਗੇ। ਜਿਵੇਂ ਬੀਤੇ ਕਾਲ ਵਿੱਚ ਜਦੋਂ ਮੁਗਲਾਂ ਦਾ ਰਾਜ ਸੀ ਜਾਂ ਲਾਹੌਰ ਦਰਬਾਰ ਤੋਂ, ਦਿੱਲੀ ਦਰਬਾਰ ਤੋਂ ਹੁਕਮ ਮਿਲਦੇ ਹੁੰਦੇ ਸੀ ਕਿ ਜਿੱਥੇ ਵੀ ਕੋਈ ਸਿੱਖ ਮਿਲਦਾ ਮਾਰ ਸਿੱਟੋ, ਉਹ ਸਾਰਾ ਕੁਝ ਜਿਹੜਾ ਸੀ ਇਸ 1987, 88, 99, 92 ਤੱਕ ਸਾਰਾ ਚੱਲਦਾ ਰਿਹਾ। 12 ਮਈ 1987 ਨੂੰ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਚੁਣੀ ਹੋਈ ਸਰਕਾਰ ਸੀ ਉਹ ਭੰਗ ਕਰਕੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਤੇ 14-15 ਸਤੰਬਰ 1988 ਨੂੰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ, ਉੱਥੇ ਸਿੱਖ ਵਿਦਿਆਰਥੀਆਂ ਦੇ ਉੱਤੇ ਬੇਕਿਰਕੀ ਨਾਲ ਜ਼ੁਲਮ ਹੋਇਆ ਤੇ ਨਸਲੀ ਹਮਲਾ ਜਿਹਨੂੰ ਕਹਿੰਦੇ ਉਹ ਹੋਇਆ, ਜਿੱਥੇ ਸ਼ਹਿਰ ਦੇ ਹਿੰਦੂਆਂ ਨੇ ਸਾਡੇ ਕੌਮ ਦੇ ਜਿਹੜੇ ਬੱਚੇ ਸੀ ਉੱਥੇ ਪੜ੍ਹਨ ਗਏ ਵਿਦਿਆਰਥੀ ਖੂਹਾਂ ਵਿੱਚ ਵੱਢ ਸੁੱਟੇ ਤੇ ਆਰੇ ਨਾਲ, ਜਿਹੜਾ ਲੱਕੜ ਚੀਰਨ ਵਾਲਾ ਆਰਾ ਹੁੰਦਾ, ਉਹਦੇ ਨਾਲ ਫਾਕੜਾ ਕਰਤੀਆਂ ਸਰੀਰਾਂ ਦੀਆਂ। ਔਰ ਇਹਨਾਂ ਬੇਕਿਰਕੀ ਨਾਲ ਉਹਨਾਂ ਬੱਚਿਆਂ ਉੱਤੇ ਜ਼ੁਲਮ ਹੋਇਆ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ ਸਿਵਾਏ ਇਸ ਗੱਲ ਤੋਂ ਕਿ ਉਹ ਸਿੱਖ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਉਹ ਬਿਦਰ ਕਰਨਾਟਕਾ ਦੇ ਵਿੱਚ ਪੜ੍ਹਨ ਗਏ ਹੋਏ ਸੀ। 1988 ਦੇ ਵਿੱਚ ਇੱਥੇ ਇੱਕ ਨਵੀਂ ਸੋਧ ਭਾਰਤ ਦੇ ਸੰਵਿਧਾਨ 'ਚ ਕੀਤੀ ਗਈ, ਜਿਹਦੇ ਨਾਲ ਜਿਹੜਾ ਵਿਤਕਰੇ ਭਰੇ ਕਾਨੂੰਨ ਸਾਡੇ ਉੱਤੇ ਲਾਗੂ ਹੋ ਰਹੇ ਆ ਉਹਨਾਂ 'ਚ ਇੱਕ ਨਵਾਂ ਵਾਧਾ, ਪੰਜਾਬ ਦੇ ਲੋਕਾਂ ਦੇ ਜਿਉਣ ਦੇ ਹੱਕ ਉੱਤੇ ਇੱਕ ਹੋਰ ਹਮਲਾ ਜਿਹੜਾ ਰਾਜੀਵ ਗਾਂਧੀ ਨੇ ਕੀਤਾ। 13 ਜਨਵਰੀ 1988 ਨੂੰ ਜੰਮੂ ਕਸ਼ਮੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਦੇ ਮੌਕੇ ਹਮਲਾ ਕਰਕੇ ਇਸ ਮੁਲਕ ਦੇ ਲੋਕਾਂ ਨੇ 13 ਬੇਦੋਸ਼ੇ ਸਿੱਖਾਂ ਨੂੰ ਸ਼ਰੇਆਮ ਕਤਲ ਕੀਤਾ ਤੇ ਕੋਲੇ ਖੜੀ ਖਾਕੀ ਵਰਦੀ ਆਰਾਮ ਨਾਲ ਦੇਖਦੀ ਰਹੀ। ਅੱਜ ਤੱਕ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ। 6 ਜਨਵਰੀ 1999 ਨੂੰ ਇੰਦਰਾ ਗਾਂਧੀ ਕਾਂਡ ਦੇ ਵਿੱਚ ਬਗੈਰ ਕਿਸੇ ਚੱਜ-ਹੱਲ ਦੇ ਸਬੂਤ ਤੋਂ ਭਾਈ ਸਤਵੰਤ ਸਿੰਘ ਦੇ ਨਾਲ ਸ਼ਹੀਦ ਭਾਈ ਕੇਹਰ ਸਿੰਘ ਨੂੰ ਵੀ ਫਾਂਸੀ ਦਿੱਤੀ ਗਈ, ਜਦੋਂ ਕਿ ਸਾਰੇ ਪਾਸਿਆਂ ਤੋਂ ਸਪਸ਼ਟ ਸੀ ਕਿ ਉਹਦੀ ਫਾਂਸੀ ਨਹੀਂ ਸੀ ਬਣਦੀ। ਮੰਨ ਲੈਂਦੇ ਆ ਕਿ ਤੁਹਾਡੀ ਇੰਦਰਾ ਗਾਂਧੀ ਨੂੰ ਸਰਦਾਰ ਬੇਅੰਤ ਸਿੰਘ ਨੇ ਠੋਕਿਆ, ਸਰਦਾਰ ਸਤਵੰਤ ਸਿੰਘ ਨਾਲ ਸੀ, ਪਰ ਸਰਦਾਰ ਕੇਹਰ ਸਿੰਘ ਨੂੰ ਸਿਰਫ ਸਿੱਖ ਹੋਣ ਕਰਕੇ ਫਾਂਸੀ ਦਿੱਤੀ ਗਈ। 30 ਅਗਸਤ 1999 ਨੂੰ ਪੰਜਾਬ ਦੇ ਪੁਲਿਸ ਮੁਖੀ KPS ਗਿੱਲ ਨੇ ਲਿਖਤੀ ਤੌਰ ਦੇ ਉੱਤੇ ਸਿੱਖ ਨੌਜਵਾਨਾਂ ਦਾ ਇੱਕ ਜਿਹੜਾ DGP ਆਫਿਸ ਤੋਂ ਆਰਡਰ ਜਾਰੀ ਹੋਇਆ, ਜਿਹਦੇ ਵਿੱਚ ਸਿੱਖਾਂ ਦੇ ਨੌਜਵਾਨਾਂ ਦੇ ਵੇਰਵੇ ਦਿੱਤੇ ਗਏ, ਲਿਸਟਿੰਗ ਕੀਤੀ ਗਈ, ਸੂਚੀਆਂ ਬਣਾਈਆਂ ਗਈਆਂ ਕਿ ਇਹਨਾਂ ਨੂੰ ਮਾਰਨ ਬਦਲੇ ਇਨਾਮ ਡਿਕਲੇਅਰ ਕੀਤੇ ਜਾਂਦੇ ਆ। ਸੋ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਸਿਰਾਂ ਦੇ ਮੁੱਲ ਰੱਖੇ ਗਏ, ਉਹ ਸਾਰਾ ਕੁਝ ਇਸ ਮੌਕੇ ਹੋਇਆ ਅਗਸਤ 1999 ਦੇ ਵਿੱਚ। 1990 ਦੇ ਵਿੱਚ ਜਦੋਂ VP ਸਿੰਘ ਪ੍ਰਧਾਨ ਮੰਤਰੀ ਬਣਿਆ, ਉਦੋਂ ਵੀ ਰਾਸ਼ਟਰਪਤੀ ਰਾਜ ਲਾਗੂ ਕਰਕੇ ਸਿੱਖਾਂ ਉੱਤੇ ਜ਼ੁਲਮ ਜਿਹੜਾ ਹੈ ਉਹ ਲਗਾਤਾਰ ਉਵੇਂ ਹੀ ਚੱਲਦਾ ਰਿਹਾ। 1991 ਦੇ ਵਿੱਚ ਬੰਬਈ ਦੇ ਵਿੱਚ ਸਿੱਖ ਸ਼ਹਿਰੀਆਂ ਨੂੰ ਪਰੇਸ਼ਾਨ ਕੀਤਾ ਗਿਆ, ਜ਼ੁਲਮ ਕੀਤਾ ਗਿਆ ਤੇ ਉੱਥੇ ਇਹੋ ਜਿਹੇ ਸਰਕੂਲਰ ਜਾਰੀ ਕੀਤੇ ਗਏ ਜਿਹਦੇ ਨਾਲ ਬੰਬੇ ਦੇ ਵਿੱਚ ਵਸਦੇ ਹੋਏ ਸਿੱਖ ਜਿਹੜੇ ਆ ਉਹ ਬਹੁਤ ਜ਼ਿਆਦਾ ਦਹਿਸ਼ਤ ਜ਼ਦਾ ਕੀਤੇ ਗਏ।
ਜੂਨ 1991 ਦੇ ਵਿੱਚ ਇੱਥੇ ਵੋਟਾਂ ਪੈਣੀਆਂ ਸੀ। ਆਖਰੀ ਪਲਾਂ ਦੇ ਉੱਤੇ ਵੋਟਾਂ ਤੋਂ ਸਿਰਫ ਇੱਕ ਰਾਤ ਪਹਿਲਾਂ ਬਗੈਰ ਕਿਸੇ ਗੱਲ ਤੋਂ ਵੋਟਾਂ ਜਿਹੜੀਆਂ ਸੀ ਉਹ ਰੱਦ ਕਰ ਦਿੱਤੀਆਂ ਗਈਆਂ ਤੇ ਇਸ ਤੋਂ ਬਾਅਦ ਵਿੱਚ ਵੋਟਾਂ ਜਦੋਂ ਸਿੱਖਾਂ ਨੇ ਬਾਈਕਾਟ ਕਰਤਾ, ਫਿਰ ਉਦੋਂ ਕਾਂਗਰਸ ਦੀ ਸਰਕਾਰ ਬਣਾਉਣ ਲਈ ਜਿਹੜੀਆਂ ਫਰਵਰੀ 1992 ਦੇ ਵਿੱਚ ਵੋਟਾਂ ਕਰਵਾ ਲਈਆਂ ਗਈਆਂ। ਜੁਲਾਈ 1991 ਨੂੰ ਯੂਪੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਸਰਕੂਲਰ ਜਾਰੀ ਕਰਕੇ ਸਿੱਖਾਂ ਨੂੰ ਥਾਣਿਆਂ 'ਚ ਸੱਦ ਕੇ ਜਲੀਲ ਕੀਤਾ ਗਿਆ ਤੇ ਪੀਲੀ ਭੀਤ ਕਾਂਡ, ਜਦੋਂ ਕਿ ਸਿੱਖਾਂ ਨੂੰ ਜਿਹੜੇ ਆਪਦੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਚੱਲੇ ਸੀ ਉਹਨਾਂ ਤੇ ਜ਼ੁਲਮ ਕੀਤਾ ਗਿਆ। ਇਹ ਸਾਰੇ ਸਮੇਂ ਦੌਰਾਨ ਖਾਕੀ ਵਰਦੀ ਨੂੰ ਇੰਨਾ ਜ਼ਿਆਦਾ ਸਿੱਖਾਂ ਖਿਲਾਫ ਨਫ਼ਰਤ ਨਾਲ ਭਰ ਦਿੱਤਾ ਗਿਆ ਸੀ ਕਿ 1991 ਨੂੰ ਲੋਪੋ ਕੇ ਅੰਮ੍ਰਿਤਸਰ ਦੇ ਵਿੱਚ ਬਾਰਡਰ ਦੇ ਨਾਲ ਲੱਗਦੇ ਇੱਕ ਥਾਂ ਦੇ ਉੱਤੇ ਬਹੁਤ ਵੱਡੀ ਗੈਦਰਿੰਗ ਦੇ ਵਿਚਾਲੇ ਬ੍ਰਿਗੇਡੀਅਰ ਸਿਨਹਾ, ਜਿਹੜਾ ਭਾਰਤੀ ਫੌਜ ਦਾ ਬਹੁਤ ਵੱਡਾ ਸੀਨੀਅਰ ਅਫਸਰ ਸੀ, ਉਹਨੇ ਕਿਹਾ ਵੀ ਅਸੀਂ ਤੁਹਾਡੀਆਂ ਔਰਤਾਂ ਦੇ ਉੱਤੇ ਜ਼ੁਲਮ ਕਰਾਂਗੇ, ਤੁਹਾਡੀ ਨਸਲ ਬਦਲ ਦਿਆਂਗੇ। ਸੋ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਦੇ ਨਾਲ ਨਾਲ ਔਰਤਾਂ ਦੇ ਉੱਤੇ ਇਸ ਤਰੀਕੇ ਦੇ ਹਮਲਿਆਂ ਦੀ ਐਲਾਨੀਆ ਤੌਰ ਦੇ ਉੱਤੇ ਇੱਥੇ ਗੱਲ ਚੱਲਦੀ ਰਹੀ, ਜਿਹਦੇ ਖਿਲਾਫ ਸਿੱਖ ਕੌਮ ਦੇ ਅੰਦਰ ਰੋਹ ਜਾਗਣਾ ਸੁਭਾਵਿਕ ਸੀ ਤੇ ਇਹ ਤੋਂ ਬਾਅਦ ਵਿੱਚ ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਜਿਹੜੇ ਆ ਉਹ ਕੌਮ ਦੀ ਲੜਾਈ ਲਈ ਮੈਦਾਨ ਵਿੱਚ ਆਏ। 14 ਮਾਰਚ 1992 ਨੂੰ ਰਾਜਸਥਾਨ ਸਰਕਾਰ ਵੱਲੋਂ ਸਿੱਖਾਂ ਦੀਆਂ ਜ਼ਮੀਨਾਂ ਦੀ ਰਜਿਸਟ੍ਰੇਸ਼ਨ ਕਰਨ ਸੰਬੰਧੀ ਇੱਕ ਕਾਨੂੰਨ, ਇੱਕ ਲਿਖਤੀ ਆਰਡਰ ਪਾਸ ਕਰ ਦਿੱਤਾ ਗਿਆ ਤਾਂ ਕਿ ਸਿੱਖ ਜਿਹੜੇ ਆ ਉਹ ਜ਼ਮੀਨਾਂ ਜਿਹੜੀਆਂ ਨੇ ਉੱਥੇ ਨਾ ਖਰੀਦ ਸਕਣ ਨਾ ਵੇਚ ਸਕਣ। ਇਹੋ ਜਿਹੇ ਆਰਡਰ ਪੰਜਾਬ ਦੇ ਲੋਕਾਂ ਦੇ ਖਿਲਾਫ ਜੰਮੂ ਕਸ਼ਮੀਰ 'ਚ, ਹਿਮਾਚਲ ਪ੍ਰਦੇਸ਼ ਵਿੱਚ, ਉੱਤਰਾਂਚਲ ਵਿੱਚ ਵੀ ਲਾਗੂ ਹੋਏ ਨੇ। 3 ਅਪ੍ਰੈਲ 1992 ਨੂੰ ਜਸਟਿਸ ਅਜੀਤ ਸਿੰਘ ਬੈਂਸ, ਜਿਹੜੇ ਕਿ ਮਨੁੱਖੀ ਹੱਕਾਂ ਦੀ ਗੱਲ ਕਰਦੇ ਰਹੇ ਆ, ਉਹਨਾਂ ਨੂੰ ਬਗੈਰ ਕਿਸੇ ਗੱਲ ਤੋਂ ਗ੍ਰਿਫਤਾਰ ਕਰਕੇ ਜਲੀਲ ਕੀਤਾ ਗਿਆ। ਅਸਲ ਵਿੱਚ ਇਹ ਪੰਜਾਬ ਦੇ ਉਹਨਾਂ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਇੱਕ ਪ੍ਰੋਜੈਕਟ ਸੀਗਾ, ਜਿਹੜੇ ਜਦੋਂ ਕੋਈ ਨੌਜਵਾਨ ਫੜਿਆ ਜਾਂਦਾ ਸੀ, ਜਦੋਂ ਕਿਸੇ ਨੂੰ ਬੇਦੋਸ਼ੀ ਨੂੰ ਚੱਕ ਕੇ ਝੂਠੇ ਮੁਕਾਬਲੇ 'ਚ ਕਤਲ ਕੀਤਾ ਜਾਂਦਾ ਸੀ, ਜਿਹੜੇ ਉਦੋਂ ਮਨੁੱਖੀ ਹੱਕਾਂ ਦੀ ਗੱਲ ਕਰਦੇ ਸੀ, ਉਹਨਾਂ ਨੂੰ ਡਰਾਉਣ ਧਮਕਾਉਣ ਲਈ ਜਸਟਿਸ ਅਜੀਤ ਸਿੰਘ ਬੈਂਸ ਨੂੰ ਟਾਰਗੇਟ ਕੀਤਾ ਗਿਆ। 1992 ਦੇ ਵਿੱਚ ਇੱਥੇ ਇੱਕ ਪਹਿਲਾ ਪਿੰਡ ਦੇ ਵਿੱਚ ਸੁਰੱਖਿਆ ਦਸਤਿਆਂ ਨੇ ਸਿੱਖ ਜੁਝਾਰੂਆਂ ਨਾਲ ਮੁਕਾਬਲਾ ਕਰਨ ਦੇ ਮੌਕੇ 5 ਬੇਦੋਸ਼ੇ ਪਿੰਡ ਦੇ ਲੋਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਿਆ ਤੇ ਉਹਨਾਂ ਨੂੰ ਕਤਲ ਕਰਨ ਤੋਂ ਬਾਅਦ ਕਹਿਤਾ ਵੀ ਇਹ ਸਾਰੇ ਦੇ ਸਾਰੇ ਟੈਰੋਰਿਸਟ ਨੇ, ਅੱਤਵਾਦੀ ਨੇ। ਸੋ ਇਸ ਤਰੀਕੇ ਨਾਲ ਪੰਜਾਬ ਦੇ ਬੇਦੋਸ਼ੇ ਲੋਕਾਂ ਨੂੰ ਕਤਲ ਕਰਨ ਦੀ ਇੱਕ ਲੰਮੀ ਚੌੜੀ ਜਿਹੜੀ ਰਵਾਇਤ ਉਹ ਚੱਲ ਰਹੀ ਸੀ। 9 ਅਕਤੂਬਰ 1992 ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਪੂਨੇ ਦੇ ਵਿੱਚ ਫਾਂਸੀ ਦੇ ਦਿੱਤੀ ਗਈ। 1 ਜਨਵਰੀ 1993 ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਚੱਕ ਕੇ ਕਤਲ ਕਰਤਾ। ਉਹਨਾਂ ਦੀ ਲਾਸ਼ ਵੀ ਨਹੀਂ ਦਿੱਤੀ। ਅੱਜ ਤੱਕ ਭਾਰਤੀ ਸਟੇਟ ਕਹਿੰਦੀ ਆ ਕਿ ਉਹ ਤਾਂ ਜੀ ਪੁਲਿਸ ਦੀ ਹਿਰਾਸਤ ਵਿੱਚੋਂ ਭੱਜ ਗਏ ਸੀ। ਪੀਲੀ ਭੀਤ ਕਾਂਡ ਦੇ ਵਿੱਚ ਸਾਡੇ ਬਹੁਤ ਸਾਰੇ ਨੌਜਵਾਨਾਂ ਨੂੰ ਕਤਲ ਕੀਤਾ ਗਿਆ ਤੇ 22 ਦੇ ਕਰੀਬ ਸਿੱਖ ਨੌਜਵਾਨ ਜਿਹੜੇ ਆ ਉਹਨਾਂ ਨੂੰ ਬੇਕਿਰਕੀ ਨਾਲ ਗੰਭੀਰ ਤੌਰ ਦੇ ਉੱਤੇ ਸੱਟਾਂ ਮਾਰੀਆਂ ਗਈਆਂ। ਜਿਹੜੇ ਮਾਰੇ ਗਏ ਉਹਨਾਂ ਦੇ ਬਾਰੇ ਤੇ ਜਿਹੜੇ ਫੱਟੜ ਹੋਏ ਉਹਨਾਂ ਦੇ ਬਾਰੇ ਕੋਈ ਸੁਣਵਾਈ ਜਿਹੜੀ ਆ ਲੰਮਾ ਅਰਸਾ ਨਹੀਂ ਹੋਈ। ਇਸੇ ਤਰੀਕੇ ਨਾਲ ਜਿਹੜਾ ਇਹ ਸਾਰਾ ਜ਼ੁਲਮ ਹੋ ਰਿਹਾ ਸੀ, ਇਹਨੂੰ ਸਾਰੇ ਜ਼ੁਲਮ ਨੂੰ ਡਾਕੂਮੈਂਟ ਦੇ ਵਿੱਚ ਲਿਆ ਕੇ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ 1995 'ਚ ਚੱਕ ਕੇ ਉਹਨਾਂ ਨੂੰ ਵੀ ਗਾਇਬ ਕਰ ਦਿੱਤਾ ਗਿਆ। ਤੇ ਇਸੇ ਲੜੀ ਦੇ ਵਿੱਚ ਜਦੋਂ 1999 ਦੇ ਵਿੱਚ ਖਾਲਸਾ ਪੰਥ ਆਪਦੀ ਸਿਰਜਣਾ ਦੀ ਸ਼ਤਾਬਦੀ ਮਨਾ ਰਿਹਾ ਸੀ ਤਾਂ RSS ਨੇ ਕਰੋੜਾਂ ਰੁਪਏ ਸਿੱਖੀ ਦਾ ਹਿੰਦੂਕਰਨ ਕਰਨ ਦੇ ਲਈ ਖਰਚੇ। ਤੇ ਇਹ ਵੀ ਇਸੇ ਦੌਰ ਦੀ ਗੱਲ ਹੈ ਕਿ ਜਦੋਂ ਮਾਰਚ ਸਨ 2000 ਦੇ ਵਿੱਚ ਬਿਲ ਕਲਿੰਟਨ ਅਮਰੀਕਾ ਦਾ ਪ੍ਰੈਜ਼ੀਡੈਂਟ ਇੰਡੀਆ ਆਇਆ ਤਾਂ ਇੱਥੇ ਚਿੱਠੀ ਸਿੰਘਪੁਰਾ ਦੇ ਵਿੱਚ ਕਸ਼ਮੀਰ ਦੇ ਵਿੱਚ 35 ਬੇਦੋਸ਼ੇ ਸਿੱਖ ਕਤਲ ਕਰ ਦਿੱਤੇ ਗਏ। ਇਸ ਸਾਰੇ ਵੇਰਵੇ ਨੂੰ ਦੇਣ ਦਾ ਸਾਡਾ ਭਾਵ ਇਹ ਹੈ ਕਿ 1947 ਤੋਂ ਹੁਣ ਤੱਕ
ਇਸ ਮੁਲਕ ਵਿੱਚ ਸਿੱਖਾਂ ਦਾ ਇੱਕ ਤਾਂ ਕਤਲੇਆਮ ਹੋ ਰਿਹਾ, ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ। ਦੂਜਾ, ਜਿਹੜੇ ਵੀ ਮਨੁੱਖੀ ਹੱਕਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਚੁੱਕ ਕੇ ਗਾਇਬ ਕਰ ਦਿੱਤਾ ਜਾਂਦਾ। ਤੀਜਾ ਇਹ ਹੈਗਾ ਕਿ ਇਹੋ ਜਿਹੇ ਕਾਨੂੰਨ ਬਣਾਏ ਜਾਂਦੇ ਆ ਜਿਹਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਸੌਖੀ ਹੋ ਸਕੇ। ਚੌਥਾ ਇਹ ਹੈ ਕਿ ਜਿਹੜੇ ਲੋਕ ਸਿੱਖੀ ਦੀ, ਪੰਥ ਦੀ, ਪੰਜਾਬ ਦੀ ਗੱਲ ਕਰਦੇ ਆ ਉਹਨਾਂ ਸਾਰਿਆਂ ਨੂੰ ਡਰਾਉਣ ਧਮਕਾਉਣ ਲਈ ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਂਦੇ ਆ, ਉਹਨਾਂ ਨੂੰ ਚੁੱਕ ਕੇ ਗਾਇਬ ਕਰ ਦੇਣ ਦੀ ਦਹਿਸ਼ਤ ਸਦਾ ਲਈ ਪਾਈ ਜਾਂਦੀ ਹੈ। ਸੋ ਇਸ ਤਰੀਕੇ ਨਾਲ 1947 ਤੋਂ ਇਸ ਮੁਲਕ ਦੇ ਵਿੱਚ ਸਿੱਖਾਂ ਦਾ ਇੱਕ ਤਰੀਕੇ ਨਾਲ ਜਿਉਣਾ ਔਖਾ ਕੀਤਾ ਹੋਇਆ, ਇੱਕ ਬਸਤੀ ਬਣਾ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਤੇ ਪੰਜਾਬ ਦੀ ਧਰਤੀ ਤੋਂ ਪੰਥ ਦਾ, ਕੌਮ ਦਾ, ਸਿੱਖਾਂ ਦਾ ਸਫਾਇਆ ਕਰਨ ਦੇ ਇਸ ਭਾਰਤੀ ਮਨਸੂਬੇ ਦੇ ਖਿਲਾਫ ਜਦੋਂ ਵੀ ਕੋਈ ਆਵਾਜ਼ ਬੁਲੰਦ ਕਰਦਾ, ਉਹਦਾ ਚਾਹੇ ਉਹ ਬਾਹਰਲੇ ਮੁਲਕਾਂ 'ਚ ਵੀ ਚਲੇ ਜਾਵੇ, ਬਿਲਕੁਲ ਡੈਮੋਕ੍ਰੈਟਿਕ ਤਰੀਕੇ ਨਾਲ, ਪੀਸਫੁਲ ਤਰੀਕੇ ਨਾਲ ਗੱਲ ਕਰੇ। ਤਾਂ ਜਿਵੇਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, ਭਾਈ ਅਵਤਾਰ ਸਿੰਘ ਖੰਡੇ ਦਾ, ਹੋਰ ਬਹੁਤ ਸਾਰੀਆਂ ਵਾਰਦਾਤਾਂ, ਤੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਜਿਹੜਾ ਕਿਸੇ ਤਰੀਕੇ ਨਾਲ ਬਚ ਗਿਆ। ਪਰ ਇਸ ਮੌਕੇ ਵੀ ਬੜੀ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਡੀਅਨ ਸਟੇਟ ਦੀ ਟਾਰਗੇਟ ਕਿਲਿੰਗ ਦਾ ਕੰਮ ਚੱਲ ਰਿਹਾ, ਜਿਹਦੇ ਤਹਿਤ ਇਹ ਜਿਹੜੀ ਟੈਰੋਰਿਸਟ ਸਟੇਟ ਆ, ਇੰਡੀਅਨ ਟੈਰੋਰਿਸਟ ਸਟੇਟ, ਇਹ ਸਿੱਖਾਂ ਦੀ ਨਸਲਕੁਸ਼ੀ ਦਾ ਪ੍ਰੋਜੈਕਟ ਜਿਹੜਾ ਹੈਗਾ ਲਗਾਤਾਰ ਅੱਗੇ ਵਧਾ ਰਹੀ ਆ। ਪਰ ਖਾਲਸਾ ਪੰਥ ਨੇ ਇਹੋ ਜਿਹੇ ਦੁਸ਼ਮਣ ਬੜੇ ਦੇਖੇ। ਸਾਡਾ 5 ਸਦੀਆਂ ਦਾ ਇਤਿਹਾਸ ਗਵਾਹ ਆ ਕਿ ਬੁੱਚੜ ਤੋਂ ਬੁੱਚੜ, ਜ਼ਾਲਮ ਤੋਂ ਜ਼ਾਲਮ ਹਕੂਮਤ ਦੇ ਸਾਹਮਣੇ ਸਿੱਖ ਲੜਦੇ ਮਰਦੇ ਰਹੇ ਨੇ। ਅੱਜ ਇੰਡੀਆ ਆਪਦੇ 15 ਅਗਸਤ ਦੇ ਦਿਨ ਨੂੰ ਸੈਲੀਬ੍ਰੇਟ ਕਰ ਰਿਹਾ, ਪਰ ਸਾਡਾ ਵੀ ਦਿਨ ਆਊਗਾ ਜਦੋਂ ਅਸੀਂ ਆਪਣਾ ਮੁਲਕ ਬਣਾਵਾਂਗੇ ਤੇ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੂਗਾ। ਉਸ ਦਿਨ ਦੀ ਉਡੀਕ ਤੇ ਆਸ ਵਿੱਚ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।